ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज। मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਪਿਆਰੇ ਸੋਹਣੇ ਸਿਆਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत मेहरबानी। जी डॉक्टर साहब, अज 10 सितंबर 2020 26 भादो नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ। ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਬਹੁਤ ਹੀ ਅੱਜ ਦੀ ਜਿਹੜੀ ਅਹਿਮ ਖਬਰ ਹੈ, ਜਿਹੜੀ ਬਹੁਤ ਹੀ ਵਧੀਆ ਹੈ, ਉਸ ਦੇ ਨਾਲ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਲਹਿੰਦੇ ਪੰਜਾਬ ਦੇ ਜੋ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਅੱਜ 30 ਤੋਂ ਜ਼ਿਆਦਾ ਦੇਸ਼ਾਂ ਦੇ ਜੋ ਸਿੱਖ ਨੁਮਾਇੰਦਿਆਂ ਨਾਲ ਇੱਕ ਵਰਚੁਅਲ ਕਾਨਫਰੰਸ ਕੀਤੀ ਹੈ। ਇਸ ਕਾਨਫਰੰਸ ਵਿੱਚ ਉਹਨਾਂ ਨੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ ਲਈ ਵਾਈਸ ਚਾਂਸਲਰ ਦਾ ਐਲਾਨ ਕੀਤਾ ਹੈ ਔਰ ਅਸਗਰ ਜੈਦੀ ਸਾਹਿਬ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੇ ਜੋ ਪਹਿਲੇ ਵਾਈਸ ਚਾਂਸਲਰ ਹੋਣਗੇ। ਯੂਨੀਵਰਸਿਟੀ ਦੀ ਕਾਇਮੀ ਲਈ ਕੰਮ ਤੇਜ਼ੀ ਨਾਲ ਚਾਲੂ ਹੋ ਰਿਹਾ ਹੈ। ਇਸੇ ਤਰ੍ਹਾਂ ਉਹਨਾਂ ਨੇ ਸਿੱਖ ਮੈਰਿਜ ਐਕਟ ਦੀ ਪ੍ਰੋਗਰੈਸ ਸੰਬੰਧੀ ਵੀ ਜਾਣਕਾਰੀ ਹੈ ਉਹ ਦਿੱਤੀ ਹੈ। ਇਹ ਦੋਵੇਂ ਡਿਵੈਲਪਮੈਂਟ ਬੜੀਆਂ ਹੀ ਫਖਰਯੋਗ ਹਨ। ਸੋ ਅਸੀਂ ਜੋ ਪਾਕਿਸਤਾਨ ਦੀ ਸਰਕਾਰ ਤੇ ਪਾਕਿਸਤਾਨ ਦੀ ਜਿਹੜੀ ਆਵਾਮ ਹੈ, ਅਸੀਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇਸ ਮੁੱਦੇ ਤੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਤੁਸੀਂ ਤਾਂ ਸਿੱਖ ਕੌਮ ਔਰ ਪਾਕਿਸਤਾਨੀ ਕੌਮ ਦੀਆਂ ਸਾਂਝਾਂ ਦੀ ਖੁਸ਼ਖਬਰੀ ਦਿੱਤੀ ਜੀ, ਪਰ ਤੁਸੀਂ ਇਹ ਜ਼ਿਕਰ ਨਹੀਂ ਕੀਤਾ ਕਿ ਜਿਹੜੀ ਰਫੇਲ ਦੀ 5 ਰਫੇਲ ਜਹਾਜ਼ਾਂ ਦੀ ਬਰਾਤ ਚੜੀ ਸੀ ਫਰਾਂਸ ਤੋਂ, ਜਿੱਥੇ ਰਾਜਨਾਥ ਸਿੰਘ ਪੂਜਾ ਕਰਕੇ ਹਰੀ ਮਿਰਚ ਗੰਢਾ ਬੰਨ ਕੇ ਆਇਆ ਸੀ, ਉਸ ਤੇ ਨਾਰੀਅਲ ਵੀ ਤੋੜਿਆ ਸੀ ਔਰ ਫਿਰ ਜਦੋਂ ਉਹ ਭਾਰਤ ਚ ਪਹੁੰਚੇ ਕਿਵੇਂ ਉਹਦਾ ਸਵਾਗਤ ਹੋਇਆ, ਵਿਆਹ ਵੀ ਕਰ ਦਿੱਤਾ। ਫਿਰ ਉਹਨਾਂ ਨੂੰ ਜਿਹੜਾ ਉਹ ਪੇਕਿਆਂ ਨੂੰ ਤੋਰ ਦਿੱਤਾ ਉਸ ਦੁਲਹਨ ਰਾਣੀ ਰਫੇਲ ਨੂੰ। ਔਰ ਹੁਣ ਜਿਹੜਾ ਵੱਡੀ ਖਬਰ ਜਿਹਦੇ ਤੇ ਸਾਰੇ ਮੀਡੀਆ ਸਮੇਤ ਇਹਨਾਂ ਦੇ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਜਿਹੜੇ ਨਿਊਟਰਲ ਕਹਿਣ ਵਾਲੇ ਜਰਨਲਿਸਟ ਵੀ ਪੁੱਠੀਆਂ ਛਾਲਾਂ ਮਾਰ ਰਹੇ ਨੇ ਕਿ ਰਫੇਲ ਜਿਹੜੇ ਨੇ ਹੁਣ ਜਿਹੜਾ ਉਹ ਮੁਕਲਾਵੇ ਜਿਹੜਾ ਉਹਨੂੰ ਆ ਗਈ ਹੈ ਦੁਲਹਨ, ਮੁਕਲਾਵਾ ਆ ਗਿਆ। ਸੋ ਉਹਦੀ ਮੇਨ ਖਬਰ ਹੀ ਅੱਜ ਚੱਲ ਰਹੀ ਹੈ ਔਰ ਮੈਂ ਹੈਰਾਨ ਹੈ ਕਿ ਵੀ ਵੈਸੇ ਤਾਂ ਅਕਸਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਤੁਸੀਂ ਬਹੁਤ ਸਾਰਿਆਂ ਨੂੰ ਇੱਕ ਵਾਰ ਬੇਵਕੂਫ ਬਣਾ ਸਕਦੇ ਹੋ, ਕੁਛ ਨੂੰ ਹਮੇਸ਼ਾ ਲਈ ਬਣਾ ਸਕਦੇ ਹੋ, ਪਰ ਸਾਰਿਆਂ ਨੂੰ ਹਮੇਸ਼ਾ ਲਈ ਨਹੀਂ ਬਣਾ ਸਕਦੇ। ਬੜੀ ਪਪੂਲਰ ਇਹ ਕਹਿਣੀ ਅਖਾਣ ਹੈ ਅੰਗਰੇਜ਼ੀ ਦਾ। ਲੇਕਿਨ ਜਿਵੇਂ ਬਾਰ-ਬਾਰ ਇੱਕ ਮੁੱਦੇ ਤੇ ਨਹੀਂ, ਅਸੀਂ ਚੀਨ ਭਾਰਤ ਕਲੈਸ਼ ਦੇ ਵਿੱਚ ਦੇਖਿਆ ਕਿ ਕਿਸ ਹੱਦ ਤੱਕ ਇਹਨਾਂ ਦੀ ਹਿਊਮਿਲੇਸ਼ਨ ਹੁੰਦੀ ਹੈ, ਜੁੱਤੀਆਂ ਪੈਂਦੀਆਂ ਨੇ, ਹਜ਼ਾਰਾਂ ਸਕੁਅਰ ਕਿਲੋਮੀਟਰ ਟੈਰੀਟੋਰੀ ਇਹਨਾਂ ਤੋਂ ਖੋਈ ਜਾਂਦੀ ਹੈ। ਉਹਨੂੰ ਵੀ ਇਹ ਐਜ਼ ਏ ਵਿਕਟਰੀ ਪ੍ਰੈਜ਼ੈਂਟ ਕਰ ਰਹੇ ਨੇ 2 ਦਿਨ ਪਹਿਲਾਂ। ਹੁਣ ਜੇ ਤੁਹਾਡੀ ਆਪਣੀ ਸਾਈਡ ਹੈ ਬਾਰਡਰ ਦੀ, ਉਹਦੀ ਤੁਸੀਂ ਟੀਸੀ ਤੇ ਚੜ ਜਾਓ, ਉਹਦੇ ਖੂਹ 'ਚ ਡਿੱਗ ਪਓ, ਉਹਦੀ ਧਰਤੀ ਤੇ ਛਾਲਾ ਮਾਰੋ, ਕੌਣ ਪਰਵਾਹ ਕਰਦਾ? ਲੇਕਿਨ ਪਿਛਲੇ 3 ਦਿਨ ਤੋਂ ਐਨ ਰਫੇਲ ਦੇ ਸਾਰੇ ਜਿਹੜੀ ਹੈ ਮੁਕਲਾਵਾ ਸੈਰੇਮਨੀ ਤੋਂ ਪਹਿਲੇ ਇਹ ਪ੍ਰੈਜ਼ੈਂਟ ਕੀਤਾ ਜਾ ਰਿਹਾ ਸੀ ਕਿ ਇੰਡੀਆ ਨੇ ਬਹੁਤ ਸਟ੍ਰੈਟੇਜਿਕ ਜਿਹੜੀਆਂ ਨੇ ਗੇਮਸ ਕੀਤੀਆਂ। ਉਹਨਾਂ ਨੇ ਜਿਹੜਾ ਉਹ ਸਾਰੇ ਦਾ ਕੈਲਾਸ਼ ਪਰਬਤ ਦੀਆਂ ਰਿਜਸ ਜਿਹੜੀਆਂ ਉਹ ਕਾਬੂ ਕਰ ਲਿਆ। ਜੋ ਤੁਸੀਂ ਖਬਰ ਧਿਆਨ ਨਾਲ ਪੜ੍ਹਦੇ ਹੋ ਤੇ ਇਹ ਹੈ ਕਿ ਇਹਨਾਂ ਦੀ ਸਾਈਡ ਦੇ ਉੱਤੇ ਜਿਹੜੀ ਥਾਂ ਹੈ
ਉਹਦੇ ਤੇ ਉਹ ਰਿਜਿਸ ਤੁਸੀਂ ਬੈਠੇ ਰਹੋ ਰਿਜਿਸ ਤੇ ਚੜ੍ਹ ਕੇ ਨਵੰਬਰ ਦਸੰਬਰ ਦੇ ਮਹੀਨੇ 18-20 ਹਜ਼ਾਰ ਫੁੱਟ ਦੇ ਉੱਤੇ ਅਫੋਰਡ ਕਰੋ। ਜਿਵੇਂ ਸਿਆਚਨ ਗਲੇਸ਼ੀਅਰ 'ਚ ਤੁਹਾਡੇ ਕੋਲ ਗੈਂਗਰੀਨ ਨਾਲ ਮਰ ਜਾਂਦੇ ਨੇ, ਲੱਤਾਂ ਸੜ ਜਾਂਦੀਆਂ ਨੇ, ਕੋਈ ਇੱਕ ਜਿਹੜੀ ਰੋਟੀ ਹੈ ਉਹ 100 ਰੁਪਈਏ 'ਚ ਪੈਂਦੀ ਹੈ ਜਿਹੜੀ ਕਾਸਟ ਹੈ। ਸੋ ਚਾਈਨਾ ਨੇ ਤਾਂ ਬੜੇ ਢੰਗ ਦੇ ਨਾਲ ਉਹਨਾਂ ਨੇ ਜੋ ਕਰਨਾ ਸੀ ਉਹ ਕਰ ਦਿੱਤਾ ਔਰ ਹੁਣ ਉਹਨਾਂ ਨੇ ਇਹਨਾਂ ਨੂੰ ਲਿਆ ਕੇ ਉੱਥੇ ਜਿਹਨੂੰ ਮਿਲਟਰੀ ਲੈਂਗੁਏਜ ਵੀ ਸਲੋਲੀ ਬਲੀਡ ਕਹਿੰਦੇ ਨੇ। ਇਹ ਸਲੋਲੀ ਬਲੀਡ ਹੈ ਵੀ ਤੁਸੀਂ 1.5 ਲੱਖ ਫੌਜ ਉੱਥੇ ਲਿਜਾ ਕੇ ਰੱਖੀ ਹੈ, ਢੋਆ ਢੁਆਈ ਕੀਤੀ ਹੈ, ਟੈਂਕ ਵੀ ਲੈ ਗਏ ਹੋ, ਦੂਜੇ ਵੀ ਉਹ ਭਰੋ ਖਰਚੇ ਉੱਥੇ 3500 ਕਿਲੋਮੀਟਰ। ਉਹਨਾਂ ਨੇ ਇੱਧਰ ਪਹਿਲਾਂ ਜਿਹੜਾ ਇਹਨਾਂ ਨੂੰ ਗਲਵਾਨ ਵੈਲੀ 'ਚ ਦਿਖਾਇਆ, ਫਿਰ ਉਹਨਾਂ ਨੇ ਪੈਂਗੋਂਗ ਸੋ ਲੇਕ, ਫਿਰ ਹੁਣ ਉਹਨਾਂ ਨੇ ਜਦੋਂ ਅਰੁਣਾਚਲ ਦੇ ਹਵਾਲੇ ਨਾਲ ਬੰਦੇ ਪੰਨ ਚੁੱਕੇ ਉਹਨਾਂ ਨੇ ਕਿਹਾ ਤੁਹਾਡੀ ਟੈਰੀਟਰੀ ਕਿੱਥੋਂ ਹੈ। ਇਹਦੇ ਬਾਵਜੂਦ ਕਿ ਪਿਛਲੇ 5 ਮਹੀਨੇ ਤੋਂ ਇੱਕ ਪਾਸੇ ਇਹਨਾਂ ਨੇ ਜਾ ਕੇ ਮਾਸਕੋ 'ਚ ਰੂਸ ਵਾਲਿਆਂ ਦੇ ਪੈਰ ਫੜੇ ਹੋਏ ਨੇ, ਕਿਵੇਂ ਡਿਫੈਂਸ ਮਿਨਿਸਟਰ ਜਿਹੜਾ ਉਹ ਗਿਆ 2 ਵਾਰ, ਹੁਣ ਫੋਰਨ ਮਿਨਿਸਟਰ ਬੈਠਾ ਹੋਇਆ, ਹਾਲਾਂ ਉਹਨਾਂ ਦੀ ਮੀਟਿੰਗ ਚੱਲੀ ਹੈ ਚਾਈਨੀਜ਼ ਫੋਰਨ ਮਿਨਿਸਟਰ ਨਾਲ ਜਿਹੜੀ ਰਸ਼ੀਆ ਤੋਂ ਮਿੰਨਤਾਂ ਕਰਵਾ ਕੇ ਇਹਨਾਂ ਨੇ ਲਈ ਹੈ। ਲੇਕਿਨ ਇਹਦੇ ਬਾਵਜੂਦ ਇਸ ਦਾ ਜੇ ਕੋਈ ਸਾਹਮਣੇ ਨਹੀਂ ਆਇਆ ਕਿ ਇਹਦਾ ਕੀ ਨਤੀਜਾ ਹੈ, ਕਿਉਂਕਿ ਜੇ ਕੁਛ ਨਾ ਕੁਛ ਹੁੰਦਾ ਫਿਰ ਇਹ ਫੌਰਨ ਟਵੀਟ ਕਰਨ ਦੀ ਇਹਨਾਂ ਦੀ ਲਾਈਨ ਹੁੰਦੀ ਹੈ ਕਿ ਜੀ ਆ ਗਿਆ ਆ ਗਿਆ। ਹੁਣ ਇਹ ਵੀ ਤੁਸੀਂ ਦੇਖੋ 60,000 ਕਰੋੜ ਰੁਪਏ ਦੀ ਡੀਲ ਹੈ ਰਾਫੇਲ ਦੀ। ਕੋਈ ਐਸੇ ਜਹਾਜ਼ ਨਹੀਂ ਨੇ ਜਿਹੜੇ ਜਿਨ੍ਹਾਂ ਨੂੰ ਲੈ ਕੇ ਜਿਹੜਾ ਆਲਰੇਡੀ ਦੁਨੀਆ ਦੇ ਵਿੱਚ ਕਦੋਂ ਦੇ ਆਏ ਹੋਏ ਨੇ, ਕਿੰਨੇ ਕੁ ਉਹਨਾਂ ਦੇ ਬਾਇਰ ਵੀ ਨਹੀਂ ਆਏ ਕਿਉਂਕਿ ਉਹਦੀਆਂ ਆਪਣੀਆਂ ਇੱਕ ਜਿਹੜੀਆਂ ਨੇ ਉਹਨਾਂ ਦੀਆਂ ਮਾਈਨਸ ਕੁਆਲਿਟੀਜ਼ ਨੇ। ਹੁਣ 60,000 ਕਰੋੜ ਚੋਂ ਤੁਸੀਂ 30,000 ਕਰੋੜ ਆਪਣੇ ਯਾਰ ਨੂੰ ਖਵਾ ਦਿੰਦੇ ਹੋ ਔਰ ਬੰਦ ਕਮਰੇ 'ਚ 2 ਬੰਦੇ ਜਿਹੜੇ ਨੇ ਉਹ ਆਪਸ 'ਚ ਪਹਿਲੇ ਸਾਰੇ ਤੁਹਾਡੇ ਐਕਸਪਰਟਸ ਦੀ ਰਾਏ ਨੂੰ ਵੀ ਤੁਸੀਂ ਪਾਸੇ ਰੱਖ ਦਿੰਦੇ ਹੋ। ਇਹ ਸਾਰੇ ਦਾ ਤੁਸੀਂ ਡਰਾਮਾ ਫਰਾਂਸ ਹੁਣ ਇਹ ਇਹਨਾਂ ਨੇ ਦੱਸਣ ਦੇ ਲਈ ਕਿ ਜੀ ਦੇਖੋ ਕਿੰਨੀ ਵੱਡੀ ਇਵੈਂਟ ਹੈ। ਇਸ ਮੌਕੇ ਦੇ ਉੱਤੇ ਜਦੋਂ ਇਹਨਾਂ ਨੇ ਇਹ ਮੁਕਲਾਵਾ ਸੈਰੇਮਨੀ ਰਾਫੇਲ ਦੀ ਕੀਤੀ ਹੈ ਔਰ ਉੱਥੇ ਫਰਾਂਸ ਦੀ ਫਲੋਰੈਂਸ ਪਾਰਲੀ ਜਿਹੜੀ ਉਹਨਾਂ ਦੀ ਮਿਨਿਸਟਰ ਹੈ ਫਰਾਂਸ ਆਰਮਡ ਫੋਰਸਿਸ ਮਿਨਿਸਟਰ, ਉਹ ਆਈ। ਉਹਨਾਂ ਦਾ ਪੂਰਾ ਡੈਲੀਗੇਸ਼ਨ ਜਿਹੜਾ ਲਾਰਜ ਡੈਲੀਗੇਸ਼ਨ ਫ੍ਰੈਂਚ ਡਿਫੈਂਸ ਇੰਡਸਟਰੀਜ਼ ਵਿੱਚ ਇਨਕਲੂਡ ਐਰਿਕ ਟ੍ਰੈਪੀਅਰ ਚੇਅਰਮੈਨ, ਚੀਫ ਐਗਜ਼ੈਕਟਿਵ ਆਫ ਡਸੌਲਟ ਐਵੀਏਸ਼ਨ, ਜਿਨ੍ਹਾਂ ਨੇ ਸਾਰਿਆਂ ਨੇ ਬ੍ਰਾਈਬ ਦੇ ਕੇ ਇੱਕ ਦੂਜੇ ਤੋਂ ਕੰਮ ਕਰਵਾਏ ਨੇ, ਐਰਿਕ ਬੈਰੈਂਗਰ CEO MBDA ਵਿਲ ਬੀ, ਇਹ ਜਿਹੜੇ ਨੇ ਇਹ ਪ੍ਰੈਜ਼ੈਂਟ ਸੀ। ਹੁਣ ਇਹਨਾਂ ਨੇ ਆਪਣਾ ਦੱਸਣ ਦੇ ਲਈ ਕਿਸ ਹੱਦ ਤੱਕ ਕਿਵੇਂ ਇਹਨੂੰ ਇੱਕ ਪਾਸੇ ਰਾਜਨਾਥ ਸਿੰਘ ਹੈ ਡਿਫੈਂਸ ਮਿਨਿਸਟਰ ਆਇਆ ਹੋਇਆ, ਫਿਰ ਉਸ ਦੇ ਨਾਲ ਉਹਨਾਂ ਨੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਨ ਰਾਵਤ, ਚੀਫ ਆਫ 에ਅਰ ਸਟਾਫ, ਚੀਫ 에ਅਰ ਮਾਰਸ਼ਲ, ਡਿਫੈਂਸ ਸੈਕਟਰੀ, ਡਿਪਾਰਟਮੈਂਟ ਆਫ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਚੇਅਰਮੈਨ, DRDO, ਕਿੰਨੀ ਲੰਬੀ ਫੌਜ ਔਰ ਫਿਰ ਕਿਵੇਂ ਸੈਰੇਮਨੀ ਔਰ ਸੈਲੀਬ੍ਰੇਸ਼ਨ ਕਿ ਜੀ ਉਹਨਾਂ ਨੇ ਉੱਥੇ ਰਾਫੇਲ ਤਾਂ ਹੈ ਹੀ ਸੀ, ਤੇਜਸ 에ਅਰਕ੍ਰਾਫਟ ਵੀ ਜਿਹੜੇ ਨੇ ਉਹ ਡਿਸਪਲੇ ਤੇ ਲੈ ਆਂਦੇ ਔਰ ਸਾਰੰਗ ਹੈਲੀਕਾਪਟਰ ਐਰੋਬੈਟਿਕ ਟੀਮ ਹੈ ਜੀ, ਅਸੀਂ ਪੁੱਠੀਆਂ ਕਲਾਬਾਜ਼ੀਆਂ ਲਾ ਰਹੇ ਹਾਂ। ਫਿਰ ਇਹ ਦੱਸਣ ਦੇ ਲਈ ਵੀ ਜਿਵੇਂ ਭਾਰਤ ਨੇ ਕੋਈ ਗ੍ਰਹਿ ਫਤਿਹ ਕਰ ਲਿਆ, ਸਰਵ ਧਰਮ ਪੂਜਾ, ਉਹਨਾਂ ਨੇ ਕਿਹਾ ਜੀ ਅਸੀਂ ਤਾਂ ਆਪਣਾ ਗੰਡਾ ਤੇ ਹਰੀ ਮਿਰਚ ਜਿਹੜੀ ਆ ਉਹ ਬੰਨ ਆਏ ਆ ਉੱਥੇ, ਲੇਕਿਨ ਹੁਣ ਇਹ ਬਾਕੀਆਂ ਨੂੰ ਵੀ ਲਿਆਓ ਵਿੱਚ ਘੜੀਸ ਕੇ, ਉੱਥੇ ਤੁਸੀਂ ਦੂਜਿਆਂ ਨੂੰ ਵੀ ਘੜੀਸ ਲਓ। ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖ ਰਹੇ ਹਾਂ ਕਿ ਇਹ ਨਟੰਕੀਬਾਜ਼ 1 ਬਿਲੀਅਨ 350 ਮਿਲੀਅਨ ਲੋਕਾਂ ਨੂੰ ਕਿਸ ਕਦਰ ਉੱਲੂ ਬਣਾ ਰਹੇ ਨੇ ਔਰ ਕਿਵੇਂ। ਇਹ ਦੇਖੋ ਜਿਹੜਾ ਇਹ ਫਾਲਸ ਨੈਸ਼ਨਲਿਜ਼ਮ ਹੁੰਦਾ ਹੈ, ਧੋਖਾ ਜਿਹਾ ਝੂਠਾ ਇੱਕ ਮਿਰਾਜ ਵਰਗਾ, ਇਹਦੀ ਜ਼ਦ 'ਚ ਬੜੇ ਬੜੇ ਲੋਕ ਆ ਜਾਂਦੇ ਨੇ। ਔਰ ਮੈਂ ਦੇਖ ਰਿਹਾ ਕਿ ਵੀ ਜਿਹੜੇ ਉਹਨਾਂ ਦੇ ਅਸੀਂ ਕੁਝ ਸਮਝਦੇ ਸੀ ਕਿ ਵੀ ਦੇ ਟਾਕ ਸੈਂਸ ਕਿ ਉਹ ਸੋਚਦੇ ਨੇ, ਲੇਕਿਨ ਮੈਂ ਦੇਖ ਰਿਹਾ ਕਿ ਉਹ ਵੀ ਜਿਹਨੂੰ ਅਮਰੀਕਨ ਕਹਿੰਦੇ ਨੇ ਕਿ ਦੇ ਹੈਵ ਗੋਨ ਕ੍ਰੇਜ਼ੀ ਕਿ ਵੀ ਕੀ ਏਡੀ ਚੀਜ਼ ਹੈ ਜਿਹੜੀ। ਔਰ ਫਿਰ ਨਾਲ ਦੀ ਨਾਲ ਕਿਤੇ ਨਾ ਕਿਤੇ ਕਹਿੰਦੇ ਨੇ ਜੀ ਨਹੀਂ ਵੈਸੇ ਇਹ ਹੈ ਵੀ ਪਾਕਿਸਤਾਨ ਨੂੰ ਹੈ, ਪਰ ਪਾਕਿਸਤਾਨ ਦੇ ਕੋਲ ਪਹਿਲਾਂ ਹੀ ਜਿਹੜੇ ਨੇ F-16 ਨੇ, ਜੇ ਉਹਦੇ 'ਚ ਫਲਾਣੀ ਮਿਜ਼ਾਈਲ ਲੱਗ ਜਾਏ ਫਿਰ ਉਹਦਾ ਮਤਲਬ ਇਹ ਤਾਂ ਇਵੇਂ ਕਰਦੇ ਨੇ ਜਿਵੇਂ ਉਹ ਕਿਤੇ ਬੰਟੇ ਖੇਡਦੇ ਆ ਵੀ ਨਿਆਣੇ ਜਿਹੜੇ ਹੈ ਉਹ ਠੀਕ ਹੈ ਹੁੰਦਾ ਸੀ ਕਿ ਵੀ ਮੈਂ ਇਹਨੇ ਜਿੱਤ ਲਏ ਨੇ, ਪਰ ਇਹ ਵੀ ਨਹੀਂ ਸੀ, ਇਹਨਾਂ ਨੇ ਤਾਂ ਇਹਨੂੰ ਉਹ ਖੇਡ ਬਣਾਇਆ ਹੋਇਆ। ਸੋ ਕੁੱਲ ਮਿਲਾ ਕੇ ਇਹ ਡਰਾਮੇਬਾਜ਼ੀ ਆਪਣੇ ਪੂਰੇ ਇਸ ਵੇਲੇ ਜਿਹਨੂੰ ਕਹਿੰਦੇ ਨੇ ਕਿ ਵੀ ਸਿਖਰ ਤੇ ਹੈ। ਔਰ ਮੈਂ ਇਸ ਤੋਂ ਪਹਿਲਾਂ ਕਿ ਇਹ ਜਿਹੜੀਆਂ 2 ਖੁਸ਼ੀ ਦੀਆਂ ਖਬਰਾਂ ਜਿਹੜੀਆਂ ਅੱਜ ਵਰਚੁਅਲ ਕਾਨਫਰੰਸ ਜਿਹੜੀ ਕਿ ਚੌਧਰੀ ਮੁਹੰਮਦ ਸਰਵਰ ਲਹਿੰਦੇ ਪੰਜਾਬ ਦੇ ਗਵਰਨਰ, ਉਹਨਾਂ ਦੀ ਬੇਗਮ ਸਾਹਿਬਾਂ ਜਿਹੜੇ ਕਿ ਖੁਦ ਵੀ NGO ਜਿਹੜੀ ਹੈ ਉਹ ਚਲਾਉਂਦੇ ਨੇ, ਪ੍ਰਵੀਨ ਸਾਹਿਬ ਔਰ ਉਹਨਾਂ ਦੇ
ਜਿਵੇਂ ਤੁਸੀਂ ਦੱਸਿਆ ਵੀ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੇ ਜਿਨ੍ਹਾਂ ਨੂੰ ਪਹਿਲੇ ਵਾਈਸ ਚਾਂਸਲਰ ਅਸਗਰ ਜ਼ੈਦੀ ਸਾਹਿਬ ਉਹ ਵੀ ਉਸ ਵਰਚੁਅਲ ਕਾਨਫਰੰਸ 'ਚ ਮੌਜੂਦ ਸਨ ਔਰ ਅਸਗਰ ਜ਼ੈਦੀ ਸਾਹਿਬ ਪ੍ਰੈਜ਼ੈਂਟਲੀ ਜਿਹੜਾ ਗਵਰਨਮੈਂਟ ਕਾਲਜ ਲਾਹੌਰ ਕਿਸੇ ਜ਼ਮਾਨੇ 'ਚ ਸੀ, ਹੁਣ ਗਵਰਨਮੈਂਟ ਕਾਲਜ ਯੂਨੀਵਰਸਿਟੀ ਹੈ, ਉਸ ਦੇ ਵਾਈਸ ਚਾਂਸਲਰ ਨੇ, ਪਹਿਲਾਂ ਸਾਊਥ ਕੋਰੀਆ 'ਚ ਵੀ ਰਹੇ ਔਰ ਬੜੇ ਲਰਨਡ ਆਦਮੀ ਨੇ, ਉਹਨਾਂ ਨੂੰ ਐਡੀਸ਼ਨਲ ਚਾਰਜ ਦਿੱਤਾ ਹੈ, ਉਹ ਵੀ ਮੌਜੂਦ ਸਨ। ਔਰ ਮਿਸਟਰ ਫਾਰੂਕ ਜਿਨ੍ਹਾਂ ਨੂੰ ਐਜ਼ ਏ ਕੋਆਰਡੀਨੇਟਰ ਸਿੱਖ ਕਮਿਊਨਿਟੀ ਨਾਲ ਲਿਆਜ਼ਨ ਦੇ ਲਈ ਉਹਨਾਂ ਨੇ ਮੁਕਰਰ ਕੀਤਾ ਹੈ। ਪਹਿਲਾਂ ਵੀ ਕਰ ਰਹੇ ਸੀ ਆਪਸੀ ਜਿਹੜਾ ਕੋਆਰਡੀਨੇਸ਼ਨ, ਲੇਕਿਨ ਹੁਣ ਆਫੀਸ਼ੀਅਲੀ ਵੀ ਉਹ ਇਹ ਸਾਰਿਆਂ ਨੂੰ ਕੰਡਕਟ ਕਰ ਰਹੇ ਸੀ ਔਰ ਇਹ ਸਾਰਾ ਇੱਕ ਬੜੇ ਚੰਗੇ ਮਾਹੌਲ ਦੇ ਵਿੱਚ ਜਿਹੜਾ 40 ਦੇ ਕਰੀਬ ਜਿਹੜੇ ਨੁਮਾਇੰਦੇ 30 ਤੋਂ ਜ਼ਿਆਦਾ ਦੇਸ਼ਾਂ ਦੇ 30 ਜਾਂ 35 ਕਿਉਂਕਿ ਸਾਰਿਆਂ ਨੂੰ ਤੁਸੀਂ ਨਹੀਂ ਦੇਖ ਸਕਦੇ ਹੁੰਦੇ ਔਰ ਉਹਨਾਂ ਦੇ ਵਿੱਚ ਮੈਂਬਰ ਪਾਰਲੀਮੈਂਟ ਵੀ ਸਨ। ਕੈਨੇਡਾ ਦੇ 2 ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਔਰ ਰਮੇਸ਼ ਸੰਘਾ ਉਹਨਾਂ ਨੇ ਜੁਆਇਨ ਕੀ। ਨਿਊਜ਼ੀਲੈਂਡ ਤੋਂ ਮੈਂਬਰ ਪਾਰਲੀਮੈਂਟ ਨੇ ਕਮਲਜੀਤ ਸਿੰਘ ਬਖਸ਼ੀ ਉਹ ਵੀ ਲਾਈਨ ਤੇ ਸੀ। ਇਸੇ ਤਰ੍ਹਾਂ ਇੰਗਲੈਂਡ ਦੇ ਵਿੱਚ ਲਾਰਡ ਨੇ ਇੰਦਰਜੀਤ ਸਿੰਘ ਔਰ ਉਹਨਾਂ ਦੀ ਸਰਦਾਰਨੀ ਜਿਨ੍ਹਾਂ ਨੂੰ ਲੇਡੀ ਲਾਰਡ ਕਹਿੰਦੇ ਨੇ ਉਹ ਵੀ ਜਿਹੜੇ ਨੇ ਲਾਈਨ ਤੇ ਸੀ ਔਰ ਡਾਕਟਰ ਇਕਤਦਾਰ ਕਰਾਮਤ ਚੀਮਾ ਜਿਹੜੇ ਕਿ ਇਹ ਸਾਰੇ ਦਾ ਫੋਕਸ ਨੇ ਔਰ ਇੱਕ ਜਿਹੜਾ ਐਫਰਟ ਬੜੇ ਲੰਬੇ ਵਕਤ ਤੋਂ ਚੱਲ ਰਿਹਾ ਉਹ ਵੀ ਡਾਕਟਰ ਕਿਰਪਾਲ ਸਿੰਘ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ, ਇਸੇ ਤਰ੍ਹਾਂ ਭਾਈ ਹਿੰਮਤ ਸਿੰਘ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਔਰ ਹੋਰ ਵੀ ਜਿਹੜੇ ਨੇ ਮੈਂ ਉਹਨਾਂ ਦੇ ਨੋਟਸ ਵੀ ਲਏ ਨੇ। ਸੋ ਉਹਦੇ ਤੇ ਮੈਂ ਗੱਲ ਕਰਾਂਗਾ ਕਿ ਕਿਵੇਂ ਇੱਕ ਬਹੁਤ ਹੀ ਖੁਸ਼ਗਵਾਰ ਮਾਹੌਲ 'ਚ ਲਗਭਗ 2.5 ਘੰਟੇ ਇਹ ਵਰਚੁਅਲ ਕਾਨਫਰੰਸ ਚੱਲੀ ਔਰ ਉਹਦੇ 'ਚ ਬਹੁਤ ਸਾਰੇ ਹੋਰ ਵੀ ਜਿਹੜੇ ਇਸ਼ੂਜ਼ ਆਉਂਦੇ ਨੇ ਉਹ ਵਿਚਾਰੇ ਗਏ ਔਰ ਇੱਕ ਚੰਗਾ ਰੁਝਾਨ ਹੈ ਔਰ ਮੈਂ ਸਮਝਦਾ ਹਾਂ ਵੀ ਇਸ ਵੇਲੇ ਇਹ ਇੱਕ ਐਸਾ ਮਾਹੌਲ ਕਿਉਂਕਿ ਇਹ ਗੱਲ ਉਹਨਾਂ ਦੇ ਜਿਹੜੇ ਕੋਆਰਡੀਨੇਟਰ ਸੀ ਉਹਨਾਂ ਨੇ ਹੀ ਕਿਹਾ ਕਿਉਂਕਿ ਮੈਂ ਤਾਂ ਜਦੋਂ ਪੰਜਾਬ ਦੇ ਹਵਾਲੇ ਨਾਲ ਲੈਂਦੇ ਪੰਜਾਬ ਦੇ ਆਬਾਦੀ ਕਹਿੰਦਾ ਤੇ ਕਿਉਂਕਿ 100 ਮਿਲੀਅਨ ਪਲੱਸ ਮੈਂ ਕਹਿੰਦਾ ਪਰ ਉਹਨਾਂ ਨੇ ਕਿਹਾ ਜੀ 120 ਮਿਲੀਅਨ ਆਬਾਦੀ ਦਾ ਸੂਬਾ ਔਰ ਆਲਰੇਡੀ ਪੰਜਾਬ ਦੇ ਵਿੱਚ 70 ਯੂਨੀਵਰਸਿਟੀਜ਼ ਨੇ ਔਰ ਇਸ ਗੱਲ ਦਾ ਧਿਆਨ ਰਿਹਾ ਕਿ ਜਿਹੜਾ ਗਵਰਨਰ ਹੁੰਦਾ ਹੈ ਇਹ ਸਾਡੇ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਵੀ ਹੈ ਉਹ ਚਾਂਸਲਰ ਹੁੰਦਾ ਹੈ ਸਾਰਿਆਂ ਸੋ 70 ਯੂਨੀਵਰਸਿਟੀਆਂ ਦੇ ਉਹ ਚਾਂਸਲਰ ਨੇ ਔਰ ਇਹ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਜਿਸ ਨੂੰ ਅਸੀਂ ਇੰਟਰਨੈਸ਼ਨਲ ਪੱਧਰ ਦੀ ਯੂਨੀਵਰਸਿਟੀ ਦੇ ਤੌਰ ਤੇ ਦੇਖਦੇ ਕਿ ਇਹ ਇੱਕ ਸਿਰਫ ਯੂਨੀਵਰਸਿਟੀ ਤਾਂ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਵੀ 1969 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 'ਚ ਉਹਨਾਂ ਨੇ ਬਣਾਈ। ਦਰਜਨਾਂ ਯੂਨੀਵਰਸਿਟੀਆਂ ਨੇ ਜਿਨ੍ਹਾਂ 'ਚ ਗੁਰੂ ਨਾਨਕ ਚੇਅਰ ਹੈ ਲੇਕਿਨ ਇਹ ਸਾਡਾ ਡ੍ਰੀਮ ਹੈ ਕਿ ਜਿਹੜੇ ਸਿੱਖ ਧਰਮ ਦੇ ਮੂਲ ਫੰਡਾਮੈਂਟਲ ਪ੍ਰਿੰਸੀਪਲਸ ਨੇ ਜਿਹੜਾ ਕੀਤੋਸ ਆਪਣਾ ਪੰਥ ਨਿਰਾਲੇ ਪੰਥ ਦੀ ਗੱਲ ਸਾਡੀਆਂ ਉਹਨਾਂ ਨੇ ਤਾਂ ਉੱਥੇ ਉਹਨਾਂ ਨੂੰ ਬਿਲਕੁਲ ਆਪਣੇ ਢਾਂਚੇ 'ਚ ਹੀ ਢਾਲ ਕੇ ਉਸ ਕਿਸਮ ਦਾ ਪ੍ਰੋਪੇਗੈਂਡਾ ਚੱਲਦਾ ਸੋ ਇਸ ਲਿਹਾਜ਼ ਨਾਲ ਵੀ ਇੱਕ ਲੌਂਗ ਟਰਮ ਅਸੀਂ ਦੇਖਦੇ ਹਾਂ। ਪਰ ਉਸ ਤੋਂ ਪਹਿਲਾਂ ਜਿਹੜੇ ਕੱਲ ਦੇ ਪ੍ਰੋਗਰਾਮ ਦੇ ਹਵਾਲੇ ਨਾਲ ਸਾਨੂੰ ਥੋੜੀ ਜਿਹੀ ਇਨਪੁਟ ਹੈ ਮੈਂ ਉਹ ਜ਼ਰੂਰ ਅਸੀਂ ਇਹ ਸ਼ੁਰੂ ਕੀਤਾ ਹੈ ਤਾਂ ਕਿ ਸਾਡੇ ਦਰਸ਼ਕ ਇਨਕਲੂਸਿਵ ਮਹਿਸੂਸ ਕਰਨ ਔਰ ਜਿਵੇਂ ਕੱਲ ਵੀ ਇਹ ਤੁਸੀਂ ਮੈਸੇजेस ਪੜ੍ਹਿਆ ਸੀ ਔਰ ਇਹ ਕਰੈਕਸ਼ਨ ਵੀ ਹੈ ਔਰ ਕਿਉਂਕਿ ਜਦੋਂ ਮੈਂ ਪਰਸ਼ੀਅਨ ਐਮਪਾਇਰ ਦੀ ਗੱਲ ਕੀਤੀ ਕਿ ਜਿਹਦੇ ਵਿੱਚ ਬੁਖਾਰਾ ਵੀ ਹੈ ਬਲਖ ਵੀ ਹੈ ਔਰ ਪ੍ਰੈਜ਼ੈਂਟਲੀ ਕਿਉਂਕਿ ਜਿਹੜੀਆਂ ਹੁਣ ਨੇਸ਼ਨ ਸਟੇਟਸ ਨੇ ਅਫਗਾਨਿਸਤਾਨ ਤਾਂ ਪਹਿਲਾਂ ਐਗਜ਼ਿਸਟ ਨਹੀਂ ਸੀ ਕਰਦਾ। ਅਹਿਮਦ ਸ਼ਾਹ ਅਬਦਾਲੀ ਫਾਦਰ ਆਫ ਅਫਗਾਨਿਸਤਾਨ ਹੈ ਔਰ ਇਹੀ ਅਹਿਮਦ ਸ਼ਾਹ ਅਬਦਾਲੀ ਜਦੋਂ 1739 ਦੇ ਵਿੱਚ ਨਾਦਰ ਸ਼ਾਹ ਨੇ ਦਿੱਲੀ ਦੇ ਉੱਤੇ ਹਮਲਾ ਕੀਤਾ ਫਤਹ ਕੀਤਾ ਦਿੱਲੀ ਨੂੰ ਤੇ ਉਹਦਾ ਸਪਾਹ ਸਲਾਰ ਸੀ ਅਹਿਮਦ ਸ਼ਾਹ ਅਬਦਾਲੀ ਔਰ ਬਾਅਦ ਦੇ ਵਿੱਚ ਜਦੋਂ ਨਾਦਰ ਸ਼ਾਹ ਵਾਪਸ ਗਿਆ ਕੁਝ ਸਾਲ ਬਾਅਦ ਉਹਦਾ ਮਰਡਰ ਹੋ ਗਿਆ ਔਰ ਫਿਰ ਅਹਿਮਦ ਸ਼ਾਹ ਅਬਦਾਲੀ ਨੇ ਆਪਣਾ ਜਿਹੜਾ ਅੱਜ ਦਾ ਬਹੁਤ ਸਾਰਾ ਅਫਗਾਨਿਸਤਾਨ ਦਾ ਕਨਸੈਪਟ ਹੈ ਉਸ ਪੀਰੀਅਡ ਦੇ ਵਿੱਚ ਆਇਆ। ਸੋ ਮੈਂ ਜਦੋਂ ਪਰਸ਼ੀਅਨ ਐਮਪਾਇਰ ਜਾਂ ਈਰਾਨ ਦੀ ਗੱਲ ਕਰ ਰਿਹਾ ਸੀ ਤਾਂ ਮੇਰੇ ਸਾਹਮਣੇ ਉਹ ਸੀ ਲੇਕਿਨ ਅੱਜ ਦੇ ਜੇ ਕੰਟੈਕਸਟ ਕਹਿਣਾ ਹੋਏ ਤਾਂ ਨਾ ਬਲਖ ਈਰਾਨ ਦੇ ਵਿੱਚ ਹੈ ਨਾ ਬੁਖਾਰਾ ਈਰਾਨ ਦੇ ਵਿੱਚ ਹੈ। ਬੁਖਾਰਾ ਉਜ਼ਬੇਕਿਸਤਾਨ 'ਚ ਹੈ। ਉਜ਼ਬੇਕ ਉਹੀ ਜਿੱਥੇ ਬਾਬਰ ਦਾ ਜਨਮ ਹੋਇਆ ਈਵਨ ਇਹੀ ਉਜ਼ਬੇਕਿਸਤਾਨ ਹੈ ਜਿੱਥੇ ਤਾਸ਼ਕੰਦ ਸਮਝੌਤਾ ਹੋਇਆ ਭਾਰਤ ਪਾਕਿਸਤਾਨ ਕਲੈਸ਼ ਤੋਂ ਬਾਅਦ ਜਿੱਥੇ ਲਾਲ ਬਹਾਦਰ ਸ਼ਾਸਤਰੀ ਦੀ ਮੌਤ ਹੋਈ। ਸੋ ਇਹ ਅੱਡ ਕਬੀਲੇ ਨੇ ਉਜ਼ਬੇਕ ਕਬੀਲਾ ਹੈ। ਸੋ ਬੁਖਾਰਾ ਜਿਹੜਾ ਉਹ ਉਜ਼ਬੇਕਿਸਤਾਨ 'ਚ ਹੈ। ਹਾਲਾਂ ਮੈਂ ਇਹ ਰਿਸਰਚ ਕਰਨੀ ਹੈ ਕਿ ਵੀ ਜਿਹੜਾ ਇੱਧਰ ਅਸੀਂ ਆਲੂ ਬੁਖਾਰਾ ਕਹਿੰਦੇ ਹਾਂ ਵੀ ਆਲੂ ਤਾਂ ਜ਼ਮੀਨ 'ਚੋਂ ਨਿਕਲਦੇ ਨੇ ਇਹ ਤਾਂ ਨਹੀਂ ਹੈ ਵੀ ਇਹ ਜਿਹੜਾ ਉੱਥੋਂ ਜਿਹੜਾ ਫਰੂਟ ਸ਼ੁਰੂ ਹੋਇਆ ਹੋਏ
ਤੇ ਪੰਜਾਬ ਚ ਆਇਆ ਹੋਇਆ ਉਹਨਾਂ ਨੇ ਕਿਹਾ ਜੀ ਇਹ ਤਾਂ ਕਹਿੰਦੇ ਬੁਖਾਰੇ ਨਹੀਂ, ਇਹ ਤਾਂ ਆਲੂ ਬੁਖਾਰ ਹੈ, ਕਿਉਂਕਿ ਉਹਦੀ ਸ਼ਕਲ ਵੀ ਜਿਹੜੀ ਹੈ ਆਲੂ ਬੁਖਾਰੇ ਦੀ ਆਲੂ ਵਰਗੀ ਹੁੰਦੀ ਹੈ। ਸੋ ਉਹਦੇ ਚ ਇੱਕ ਸਾਡੇ ਵੀਰ ਨੇ ਲਿਖਿਆ ਹੈ ਕਿ ਤੁਸੀਂ ਉਰਦੂ ਚ ਦੱਸੋ ਤਾਂ ਕਿ ਹੋਰ ਵੀ ਲੋਕਾਂ ਤੱਕ ਪਹੁੰਚੇ। ਦੇਖੋ ਉਰਦੂ ਬੜੀ ਖੂਬਸੂਰਤ ਜ਼ਬਾਨ ਹੈ, ਇਹਦੇ ਚ ਕੋਈ ਸ਼ੱਕ ਨਹੀਂ ਹੈ, ਔਰ ਬੜਾ ਉਸ ਦੇ ਵਿੱਚ ਜਿਹੜਾ ਕਿਹਾ ਜਾ ਸਕਦਾ ਕਿਹਾ ਜਾਂਦਾ ਹੈ, ਔਰ ਬਹੁਤ ਸਾਰੇ ਸੈਂਕੜਿਆਂ ਸ਼ੋਅ ਇਹਦੇ ਚ ਨੇ। ਜਦੋਂ ਅਸੀਂ ਪੰਜਾਬੀ ਚ ਇਸ ਸ਼ੋਅ ਨੂੰ ਕਰਨ ਦਾ ਜਿਹੜਾ ਫੈਸਲਾ ਕੀਤਾ ਹੈ ਤਾਂ ਜ਼ਾਹਰ ਹੈ ਕਿ ਵੀ ਬੇਸ਼ੱਕ ਸਾਡੀ ਅੱਜ ਵੱਡੀ ਗਿਣਤੀ ਦੇ ਵਿੱਚ ਵਿਊਅਰਸ਼ਿਪ ਸਾਡੇ ਪਾਕਿਸਤਾਨੀ ਭੈਣ ਭਰਾ ਨੇ, ਪਰ ਮੈਂ ਇਹ ਸਮਝਦਾ ਹਾਂ ਕਿ ਵੀ ਪੰਜਾਬੀ ਜ਼ਬਾਨ ਜਿਹੜੀ ਉਸ ਸਾਡੀ ਧਰਤੀ ਦੀ ਇੱਕ ਤਹਿਜ਼ੀਬ ਦੇ ਨਾਲ 5000 ਸਾਲ ਤੋਂ ਜਿਸ ਦੇ ਵਿੱਚ ਰਿਚ ਈਡੀਅਮ ਹਰ ਚੀਜ਼ ਹੈ, ਔਰ ਅਸੀਂ ਇਹ ਮਹਿਸੂਸ ਕੀਤਾ ਕਿ ਇਹ ਸਾਡੀ ਜ਼ਬਾਨ ਨੂੰ ਕਦੇ ਵੀ ਸਟੇਟ ਪੈਟਰਨੇਜ ਨਹੀਂ ਮਿਲੀ, ਡਿਪਰਾਈਵਡ ਹੈ। ਔਰ ਬਹੁਤ ਵਾਰ ਜਦੋਂ ਸਾਡੇ ਉਧਰਲੇ ਭਾਰਤ ਵਾਲਿਆਂ ਨੇ ਇਹਨੂੰ ਨਕਾਰਿਆ ਗੰਵਾਰਾਂ ਦੀ ਭਾਸ਼ਾ ਕਹਿ ਕੇ, ਔਰ ਅਜੇ ਵੀ ਸੰਸਕ੍ਰਿਤ ਨੂੰ ਅਪਭ੍ਰੰਸ਼ ਭਾਸ਼ਾ ਕਹਿੰਦੇ ਨੇ ਕਿ ਜਿਹੜੀ ਟੁੱਟੇ ਭੱਜੇ ਲਫ਼ਜ਼ਾਂ ਦੀ ਜ਼ਬਾਨ ਹੋਏ। ਔਰ ਜ਼ਾਹਰ ਹੈ ਦੂਸਰੇ ਪਾਸੇ ਉਰਦੂ ਨੈਸ਼ਨਲ ਲੈਂਗੁਏਜ ਜਦੋਂ ਬਣੀ ਤੇ ਇਹ ਜਿਹੜਾ ਇੱਕ ਪਾਰਟ ਉਹਦੇ ਵਿੱਚ ਪੰਜਾਬੀ ਨੇ ਸਫ਼ਰ ਵੀ ਕੀਤਾ। ਹਾਲਾਂਕਿ ਅੰਗਰੇਜ਼ਾਂ ਦੇ ਪੀਰੀਅਡ ਤੋਂ ਹੀ ਇਹ ਇੱਕ ਉਰਦੂ ਦੀ ਇੱਕ ਵੱਖਰੀ ਹਿਸਟਰੀ ਹੈ, ਕਿਉਂਕਿ ਜੇ ਸੈਪਰੇਟ ਆਈਡੈਂਟੀਟੀ ਦੀ ਗੱਲ ਸੀ ਮੁਸਲਮਾਨਾਂ ਦੀ ਸਬ ਕੰਟੀਨੈਂਟ, ਸੋ ਉਹਦੇ 'ਚ ਉਰਦੂ ਜ਼ਬਾਨ ਨੂੰ ਇੱਕ ਬੇਸ ਦੇ ਤੌਰ ਤੇ ਵੀ ਇਸਤੇਮਾਲ ਕੀਤਾ ਗਿਆ, ਕਿਉਂਕਿ ਉਹਦੇ ਬਿਨਾ ਤੁਸੀਂ ਕਾਮਨਨੈਸ ਨਹੀਂ ਸੀ ਸਾਬ। ਹਾਲਾਂਕਿ ਉਸ ਦਾ ਸਾਈਡ ਇਫੈਕਟ ਵੀ ਹੋਇਆ, ਸਾਈਡ ਇਫੈਕਟ ਕਿਉਂ ਰਾਦਰ ਵੱਡਾ ਰਿਐਕਸ਼ਨ ਹੋਇਆ, ਕਿਉਂਕਿ ਜਿਹੜਾ ਬੰਗਲਾਦੇਸ਼ ਦਾ ਟੁੱਟਣਾ ਹੈ ਜਿੱਥੇ ਭਾਰਤੀ ਹਕੂਮਤ ਉਸ ਦੀਆਂ ਸਾਜ਼ਿਸ਼ਾਂ ਇਨਵੋਲਵ ਨੇ, ਅਸੀਂ ਦੇਖਦੇ ਹਾਂ ਕਿ ਇਮੀਡੀਏਟਲੀ 1952 ਦੇ ਵਿੱਚ ਸ਼ਾਇਦ ਜਿਹੜਾ ਢਾਕਾ ਯੂਨੀਵਰਸਿਟੀ 'ਚ ਪ੍ਰੋਟੈਸਟ ਹੋਇਆ ਬੰਗਲਾ ਜ਼ਬਾਨ ਨੂੰ ਲੈ ਕੇ, ਔਰ ਗੋਲੀ ਚੱਲੀ, ਉਹਨਾਂ ਦੇ ਸਟੂਡੈਂਟਸ ਦੀ ਡੈਥ ਹੋਈ। ਸੋ ਇਹ ਇੱਕ ਪਾਰਟ ਰਿਹਾ। ਮੈਨੂੰ ਸਮਝ ਆ ਸਕਦਾ ਅੱਜ ਅਸੀਂ ਇਸ ਦੇ ਉੱਤੇ ਸਵਾਲ ਨਹੀਂ ਚੁੱਕਣਾ ਚਾਹੁੰਦੇ ਜਾਂ ਚੁੱਕਣਾ ਵੀ ਨਹੀਂ ਚਾਹੀਦੇ। ਆਲਰੇਡੀ ਉਰਦੂ ਪਾਕਿਸਤਾਨ ਦੀ ਨੈਸ਼ਨਲ ਲੈਂਗੁਏਜ ਦੇ ਤੌਰ ਤੇ ਬਾਕੀ ਸੂਬਿਆਂ 'ਚ ਵੀ ਸਿੰਧ, ਬਲੋਚਿਸਤਾਨ ਔਰ ਜ਼ਾਹਰ ਹੈ ਖੈਬਰ ਪਖਤੂਨਖਵਾ ਇੱਕ ਲਿੰਕ ਲੈਂਗੁਏਜ ਹੈ ਔਰ ਇੱਕ ਖੂਬਸੂਰਤ ਲੈਂਗੁਏਜ ਹੈ। ਸੋ ਮੈਂ ਮਹਿਸੂਸ ਕਰਦਾ ਹਾਂ ਵੀ ਪੰਜਾਬੀ ਜ਼ਬਾਨ ਵੀ, ਔਰ ਜ਼ਾਹਰ ਹੈ ਖਾਲਿਸਤਾਨ ਦੀ ਕਾਇਮੀ ਤੇ ਸਾਡੀ ਨੈਸ਼ਨਲ ਲੈਂਗੁਏਜ ਪੰਜਾਬੀ ਹੋਏਗੀ। ਔਰ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਪੰਜਾਬੀ ਦੇ ਵਿੱਚ ਵੀ ਇੰਟਰਨੈਸ਼ਨਲ ਪੋਲਿਟਿਕਸ ਡਿਸਕਸ ਹੋ ਸਕਦੀ ਹੈ। ਪੰਜਾਬੀ ਦੇ ਵਿੱਚ ਜਿਸ ਜ਼ਬਾਨ ਦੇ ਵਿੱਚ ਬਾਬਾ ਫਰੀਦ, ਬੁੱਲੇ ਸ਼ਾਹ, ਸ਼ਾਹ ਹੁਸੈਨ ਔਰ ਸ਼ਾਇਦ ਮੈਂ ਕਿਤੇ ਉਹਨਾਂ ਦੇ BBC ਇੰਟਰਵਿਊ ਤੇ ਸੁਣਿਆ ਫੈਜ਼ ਅਹਿਮਦ ਫੈਜ਼ ਸਿਆਲਕੋਟ ਦੇ ਜਿਹੜੇ ਬੜੇ ਜ਼ਬਰਦਸਤ ਉਰਦੂ ਦੇ ਸ਼ਾਇਰ, ਉਹਨਾਂ ਨੂੰ ਗਾਲਬ ਤੋਂ ਬਾਅਦ ਕਿਹਾ ਜਾਂਦਾ, ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਵੀ ਤੁਸੀਂ ਪੰਜਾਬੀ ਜੱਟ ਕਬੀਲੇ ਚੋਂ ਸਿਆਲਕੋਟੀ, ਤੁਸੀਂ ਪੰਜਾਬੀ ਨੂੰ ਕਿਉਂ ਨਹੀਂ ਚੁਣਿਆ ਲਿਖਣ ਦੇ ਲਈ ਆਪਣੀਆਂ ਨਜ਼ਮਾਂ? ਹਾਲਾਂ ਉਹਨਾਂ ਨੇ ਬਾਅਦ ਦੇ ਵਿੱਚ ਲਿਖੀਆਂ ਵੀ ਨੇ ਉਹਨਾਂ ਦੀਆਂ ਨਜ਼ਮਾਂ ਨੇ। ਉਹਨਾਂ ਨੇ ਕਿਹਾ ਜੀ ਕਿ ਵੀ ਮੈਂ ਜਦੋਂ ਦੇਖਿਆ ਜੋ ਬਾਬਾ ਵਾਰਿਸ ਸ਼ਾਹ ਕਹਿ ਗਏ ਨੇ ਜਾਂ ਬੁੱਲੇ ਸ਼ਾਹ, ਉਹਨਾਂ ਨੇ ਕਿਹਾ ਜੀ ਮੈਂ ਤਾਂ ਉੱਥੇ ਤੱਕ ਪਹੁੰਚ ਹੀ ਨਹੀਂ ਸਕਦਾ, ਤੇ ਉਰਦੂ 'ਚ ਮੈਂ ਕਹਿੰਦਾ ਮੈਨੂੰ ਲੱਗਦਾ ਸੀ ਮੈਂ ਗਾਲਬ ਦੇ ਨੇੜੇ ਤੇੜੇ ਗੱਲ ਕਰ ਸਕਦਾ। ਚਲੋ ਇਹ ਇੱਕ ਵੇ ਆਊਟ ਵੀ ਹੋ ਸਕਦਾ ਹੈ, ਪਰ ਇਹ ਇੱਕ ਟ੍ਰਿਬਿਊਟ ਵੀ ਹੈ। ਔਰ ਮੈਂ ਇੱਕ ਵੱਡੇ ਪਾਕਿਸਤਾਨੀ ਸਕਾਲਰ ਉਹਨਾਂ ਦਾ ਜ਼ਿਕਰ ਕੀਤਾ, ਉਹ ਕਹਿਣਗੇ ਪੰਜਾਬੀ 'ਚ ਕਵਿਤਾ ਕਹਿਣ ਲਈ ਫਕੀਰ ਹੋਣਾ ਪੈਂਦਾ, ਔਰ ਹਰ ਕੋਈ ਫਕੀਰ ਨਹੀਂ ਹੋ ਸਕਦਾ, ਕਿ ਵੀ ਜਿਹੜੀ ਅਮੀਰੀ ਹੈ ਰੂਹ ਦੀ ਉਹਦੇ ਨਾਲ ਸਰਸ਼ਾਰ ਹੀ ਇਹ ਜ਼ਬਾਨ ਹੈ। ਸੋ ਅਸੀਂ ਹਰ ਜ਼ਬਾਨ ਦਾ, ਉਰਦੂ ਮੈਨੂੰ ਚੰਗਾ ਲੱਗਦਾ ਔਰ ਮੈਂ ਆਪਣੇ ਪ੍ਰੋਗਰਾਮ 'ਚ ਵੀ ਉਰਦੂ ਦੇ ਸ਼ੇਅਰ ਵੀ ਕੋਟ ਕਰਦਾ ਹਾਂ। ਅਲਾਮਾ ਇਕਬਾਲ ਮੇਰੇ ਫੇਵਰੇਟ ਇਕੱਲੇ ਉਹ ਸ਼ਾਇਰ ਨਹੀਂ, ਇੱਕ ਰੂਹਾਨੀ ਦੁਨੀਆ ਦੇ ਉਹ ਫਕੀਰ ਵੀ ਨੇ, ਉਹਨਾਂ ਦਾ ਇੱਕ ਸੂਫੀਆਂ ਦਾ ਰੁਤਬਾ ਹੈ। ਔਰ ਜ਼ਾਹਰ ਹੈ ਕਿ ਪਾਕਿਸਤਾਨ ਦੀ ਕਾਇਮੀ ਦੇ ਲਈ ਜਿਸ ਵਿਜ਼ਨ ਦੇ ਨਾਲ ਉਹਨਾਂ ਨੇ ਬ੍ਰਾਹਮਣਵਾਦ ਨੂੰ ਸਮਝਿਆ, ਜਿਹਨੂੰ ਅੱਜ ਹਿੰਦੂਤਵਾ ਕਿਹਾ ਜਾਂਦਾ ਹੈ, ਉਹ ਵੀ ਸਾਡੇ ਲਈ ਰਾਹ ਦਸੇਰ ਹੈ। ਸੋ ਅਸੀਂ ਇਸ ਲਈ, ਔਰ ਮੈਨੂੰ ਹਮੇਸ਼ਾ ਹੀ ਸਰਦਾਰ ਸੋਭਾ ਸਿੰਘ ਆਰਟਿਸਟ, ਹਾਲਾਂ ਸਾਡੇ 'ਚ ਵੀ ਕਈ ਵਾਰੀ ਡਿਬੇਟ ਹੁੰਦੀ ਹੈ ਕਿ ਜਿਹੜੀਆਂ ਤਸਵੀਰਾਂ ਫੋਟੋਆਂ ਬਣਾਈਆਂ ਉਹਨਾਂ ਨੇ ਇਹਨੇ ਇੱਕ ਗਲਤ ਰੁਝਾਨ ਪੈਦਾ ਕੀਤਾ, ਲੇਕਿਨ ਚਲੋ ਹਰ ਘਰ ਦੇ ਵਿੱਚ ਬਜਾਏ ਕਿ ਕੁਝ ਹੋਰ ਹੁੰਦਾ, ਕਿਤੇ ਨਾ ਕਿਤੇ ਫੋਟੋਆਂ ਤਾਂ ਪਹੁੰਚੀਆਂ ਨੇ। ਤੇ ਉਹ ਜਦੋਂ ਲਾਹੌਰ ਤੋਂ ਉਜੜ ਪੁਜੜ ਕੇ 47 'ਚ ਆਏ, ਉਹਨਾਂ ਦਾ ਉੱਥੇ ਸਟੂਡੀਓ ਸੀ ਲਾਹੌਰ 'ਚ, ਔਰ ਉਹ ਬੜੇ ਭੁੱਖੇ ਪਾਣੇ ਵਰਗੀ ਹਾਲਤ ਸੀ, ਔਰ ਉਹਦੇ 'ਚ ਉਹਨਾਂ ਨੇ ਕਿਤੇ ਕਿਹਾ ਕਿ ਵੀ ਦਿੱਲੀ ਦੇ ਵਿੱਚ ਉਹਨਾਂ ਨੂੰ ਇੱਕ ਈਸਾਈ ਜਿਹੜਾ ਉਹਨਾਂ ਦਾ ਲੋਕਲ ਕੋਈ ਬਿਸ਼ਪ ਸੀ ਜਾਂ ਵੱਡਾ ਪਾਦਰੀ ਸੀ, ਉਹਨੇ ਦੇਖੀਆਂ ਹੋਈਆਂ ਸੀ ਪਿਕਚਰਸ ਉਹਨਾਂ ਦੀਆਂ ਲਾਹੌਰ। ਉਹਨੇ ਉਹਨਾਂ ਨੂੰ ਕਿਹਾ ਕਿ ਜੀ ਅਸੀਂ ਤੁਹਾਨੂੰ ਜਿਹੜਾ ਉਹ ਰੱਖਦੇ ਹਾਂ ਆਪਣੇ
ਜਿਹੜਾ ਤਨਖਾਹ ਦੇਾਂਗੇ ਜਾਂ ਜੋ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰੋ, ਜੀ ਤੁਸੀਂ ਜੀਸਸ ਔਰ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਜਿਹੜੀਆਂ ਨੇ ਉਹ ਚਿੱਤਰਕਾਰੀ ਪਿਕਚਰਸ ਕਰੋ। ਔਰ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਦੱਸਦਾ, ਔਰ ਅਗਲੇ ਦਿਨ ਉਹਨਾਂ ਨੇ ਕਿਹਾ ਦੇਖੋ ਮੈਂ ਬੇਸ਼ੱਕ ਤੰਗ ਦਸਤੀ 'ਚ ਹੈ, ਇਸ ਵੇਲੇ ਜਿਹੜਾ ਕੰਮ ਮੈਨੂੰ ਚਾਹੀਦਾ, ਪਰ ਜੀਸਸ ਬਹੁਤ ਵੱਡੇ ਨੇ ਔਰ ਤੁਹਾਡਾ ਦੁਨੀਆ ਭਰ ਦੇ ਵੱਡੇ ਹਿੱਸੇ 'ਚ ਰਾਜ ਹੈ। ਜੀਸਸ ਦੀਆਂ ਤਸਵੀਰਾਂ ਬਣਾਉਣ ਵਾਲੇ ਤੁਹਾਨੂੰ ਬਹੁਤ ਮਿਲ ਜਾਣਗੇ, ਪਰ ਮੇਰੇ ਬਾਬਾ ਨਾਨਕ ਦੀ ਔਰ ਦੂਸਰਾ ਸਿੱਖ ਇਤਿਹਾਸ ਨੂੰ ਹੋਰ ਕਿਸੇ ਨੇ ਨਹੀਂ ਚਿਤਰਨਾ। ਅਸੀਂ ਇੱਕ ਭਾਵੇਂ ਛੋਟੀ ਕੌਮ ਹੈ, ਪਰ ਸਾਡਾ ਇੱਕ ਫਖਰਯੋਗ ਇਤਿਹਾਸ ਹੈ, ਔਰ ਮੈਂ ਮਾਫੀ ਚਾਹੁੰਦਾ ਕਿ ਮੈਂ ਨਹੀਂ ਕਰ ਸਕਾਂਗਾ। ਹੁਣ ਅੱਜ ਤੁਸੀਂ ਡਿਬੇਟ ਕਰੋ ਕਿ ਕੀ ਥਿਓਲੋਜੀਕਲੀ ਕਰੈਕਟ, ਇਹ ਇੱਕ ਵੱਖਰੀ ਗੱਲ ਹੈ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਭਾਈ ਬਾਕੀ ਜ਼ਮਾਨਾਂ ਦੇ ਵਿੱਚ ਅੰਗਰੇਜ਼ੀ, ਇਹ ਵੀ ਸਾਨੂੰ ਕਿਹਾ ਜਾਂਦਾ ਹੈ, ਹਾਲਾਂ ਮੇਰੀ ਚਾਹਨਾ ਹੈ ਕਿ ਅੰਗਰੇਜ਼ੀ 'ਚ ਇੱਕ ਅੱਧਾ ਪ੍ਰੋਗਰਾਮ ਜੇ ਸਾਨੂੰ ਇੱਕ ਚੰਗਾ ਹੋਸਟ ਯੰਗਸਟਰ ਮਿਲੇ, ਭਾਵੇਂ ਹਫਤੇ 'ਚ ਅਸੀਂ ਇੱਕ ਅੱਧੀ ਵਾਰੀ ਕਰੀਏ। ਉਰਦੂ ਨੂੰ ਵੀ ਮੈਂ ਓਪਨ ਰੱਖਿਆ ਹੋਇਆ ਕਿ ਜੇ ਕੋਈ ਵੀ ਜਿਹੜਾ ਉਹ ਇੱਕ ਅੱਧਾ ਸ਼ੋਅ ਅਸੀਂ ਉਹਦੇ ਤੇ ਕਰ ਸਕਦੇ ਹਾਂ। ਲੇਕਿਨ ਮੈਂ ਸਮਝਦਾ ਵੀ ਪੰਜਾਬੀ ਜ਼ਬਾਨ ਜਿਹੜੀ ਮੇਰੀ ਮਾਂ ਬੋਲੀ ਹੈ, ਔਰ ਮੈਂ ਇਹ ਸਮਝਦਾ ਕਿ ਭਾਈ ਪੰਜਾਬ ਦੇ 120 ਮਿਲੀਅਨ ਇੱਕ ਪਾਸੇ, 30 ਮਿਲੀਅਨ ਇੱਕ ਪਾਸੇ, ਔਰ ਘੱਟੋ ਘੱਟ 15 ਮਿਲੀਅਨ ਡਾਇਸਪੋਰਾ, ਜੇ ਅਸੀਂ 5 ਮਿਲੀਅਨ ਸਿੱਖ ਸਮਝਦੇ ਹਾਂ ਬਾਹਰ ਨੇ, ਤੇ 10 ਮਿਲੀਅਨ ਦੂਸਰੇ ਵੀ, ਜਿਨ੍ਹਾਂ 'ਚ ਬੇਸ਼ੱਕ ਪੰਜਾਬ ਦੇ ਹਿੰਦੂ ਭਰਾ ਭੈਣਾਂ ਆਪਣੀ ਜ਼ਬਾਨ ਤੋਂ ਮੁਨਕਰ ਹੋਏ, ਲੇਕਿਨ ਫਿਰ ਵੀ ਜੇ ਉਹਨਾਂ ਦੀਆਂ ਜਨਰੇਸ਼ਨਾਂ ਵੀ, ਸੋ ਇੰਨੇ ਵੱਡੀ ਜਿਹੜੀ ਹੈ 150 ਮਿਲੀਅਨ ਤੋਂ ਜ਼ਿਆਦਾ ਦੁਨੀਆ ਦੀਆਂ ਵੱਡੀਆਂ ਜ਼ਬਾਨਾਂ 'ਚ, ਉਹਦੇ 'ਚ ਕੁਝ ਵੀ ਜਿਹੜਾ ਇਸ ਲੈਵਲ ਦਾ, ਹੁਣ ਤਾਂ ਚਲੋ ਬਹੁਤ ਸਾਰੇ ਸੋਸ਼ਲ ਮੀਡੀਆ ਨੇ ਔਰ ਦੂਸਰਾ ਕਰ ਦਿੱਤਾ ਹੈ। ਸੋ ਮੈਂ ਇਹ ਕਿਉਂਕਿ ਮੈਨੂੰ 2-3 ਵਾਰ ਉਹਨਾਂ ਨੇ ਲਿਖਿਆ ਕਿ ਵੀ ਤੁਹਾਡੀ ਵੱਡੀ ਆਡੀਅנס ਹੋਏਗੀ, ਤੁਸੀਂ ਉਰਦੂ 'ਚ ਕਰੋ। ਸੋ ਇਹ ਮੇਰਾ ਇਸ ਦੇ ਉੱਤੇ ਜਵਾਬ ਹੈ। ਔਰ ਇੱਕ ਨੇ ਉਹਨਾਂ ਨੇ ਕਿਹਾ ਕਿ ਜੀ ਇਹ ਕਈ ਕਹਿ ਰਹੇ ਨੇ ਕਿ ਜੀ ਕੋਵਿਡ-19 ਇੰਨੀ ਬੁਰੀ ਤਰ੍ਹਾਂ ਭਾਰਤ ਦੇ ਵਿੱਚ ਸਪਰੈਡ ਆਊਟ ਹੈ, ਦੂਸਰਾ ਵੱਡਾ ਦੇਸ਼ ਬਣ ਗਿਆ ਹੈ, ਚੀਨ ਵੀ ਕੁੱਟੀ ਜਾਂਦਾ ਹੈ। ਤਾਂ ਕਿਸੇ ਨੇ ਇੱਕ ਤਰਲਾ ਜਿਹਾ ਕਰਕੇ ਕਿਹਾ ਕਿ ਜੀ ਹਮਾਰੇ भगवान भी क्यों नहीं सुन रहे हमारी जो है वो अरदास को, हमारी प्रार्थना को। तो उन्होंने दूसरा जवाब दिंदा, कहता भाई भगवान क्या सुने, वो भी तो चीन से आए हैं, वो भी चीन का पक्ष करेंगे, वो चीनी भगवान है, तो तुम हमारे घर में है पर हैं तो चीन के। तो मैंने लगा कि भी ये भी ਜਿਹੜੀ ਕਈ ਵਾਰੀ ਸਾਈਡ ਲਾਈਨ ਤੋਂ ਕਿ ਵੀ ਤੁਸੀਂ ਚੀਨ ਬਾਈਕਾਟ ਦੀ ਕਰੋ, ਪਹਿਲਾਂ ਆਪਣੇ ਭਗਵਾਨ ਬਾਹਰ ਕੱਢੋ। ਔਰ ਇਹ ਸਾਰੇ ਦੇ ਨਾਲ ਇਹੀ ਦੋ, ਹਾਂ ਇੱਕ ਸਾਡੇ ਵੀਰ ਹਰਦੇਵ ਸਿੰਘ, ਉਹਨਾਂ ਨੇ ਅਸੀਂ ਇੱਕ ਡਾਇਲੌਗ ਦੇ ਵਿੱਚ ਕਿਹਾ ਕਿ ਵੀ ਇਹ ਇੰਡੀਅਨ ਜਿਹੜੇ ਨੇ ਉਹ ਬੇਸ਼ਰਮ ਨੇ, ਤੇ ਉਹਨਾਂ ਨੇ ਕਿਹਾ ਜੀ ਅਸੀਂ ਵੀ ਅਜੇ ਇੰਡੀਆ 'ਚ ਹੀ ਰਹਿੰਦੇ ਹਾਂ, ਸਾਨੂੰ ਵੀ ਨਾ ਤੁਸੀਂ ਬੇਸ਼ਰਮ ਬਣਾਓ। ਤੇ ਦੂਸਰਾ ਉਹਨਾਂ ਨੇ ਕਿਹਾ ਵੀ ਗਵਰਨਮੈਂਟ ਤਾਂ ਬੇਸ਼ਰਮ ਹੋ ਸਕਦੀ ਹੈ। ਦੇਖੋ ਕਈ ਵਾਰ ਉਹ ਕਹਿਣ ਦਾ ਅੰਦਾਜ਼ ਹੁੰਦਾ ਹੈ। ਮੈਂ ਸਮਝਦਾ ਵੀ ਤੁਸੀਂ ਬੇਸ਼ੱਕ ਇੰਡੀਆ 'ਚ ਰਹਿੰਦੇ ਹੋ, ਲੇਕਿਨ ਤੁਸੀਂ ਇੰਡੀਅਨ ਨਹੀਂ ਹੋ। ਰਹਿਣਾ ਔਰ ਮੰਨਣਾ ਇਹ ਦੋ ਅੱਡ-ਅੱਡ ਚੀਜ਼ਾਂ ਨੇ। ਜੂਨ 84 ਤੱਕ ਇਹ ਗੱਲ ਹੋ ਸਕਦੀ ਸੀ ਕਿ ਭਾਈ ਜੇ ਇਹ ਸਾਨੂੰ ਜਿਹੜੀ ਗੱਲ ਸੰਤ ਪਿੰਡਰਾ ਵਾਲਿਆਂ ਨੇ ਕਹੀ ਸੀ ਕਿ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ, ਪਰ ਬਰਾਬਰ ਦੇ ਸ਼ਹਿਰੀ ਬਣ ਕੇ। ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਜੂਨ 84 ਤੋਂ ਬਾਅਦ ਤਾਂ ਜਿਹੜੇ ਨੇ ਅਸੀਂ ਹੱਥ ਧੋ ਲਏ ਔਰ ਜ਼ਾਹਰ ਕਰ ਦਿੱਤਾ ਕਿ ਵੀ ਨੋ ਮੋਰ ਵਿਦ ਹਿੰਦੂ ਇੰਡੀਆ, ਹੁਣ ਸਾਡਾ ਆਪਣਾ। ਸੋ ਤੁਸੀਂ ਬੇਸ਼ੱਕ, ਇਸੇ ਲਈ ਮੈਂ ਜਦੋਂ ਪੰਜਾਬ ਦੀ ਗੱਲ ਕਰਦਾ ਇੰਡੀਅਨ ਆਕੂਪਾਈਡ ਪੰਜਾਬ ਕਹਿੰਦਾ, ਕਿਉਂਕਿ ਇਹੀ ਸਾਡੀ ਹਾਲਤ ਹੈ। ਔਰ ਤੁਸੀਂ ਆਕੂਪੇਸ਼ਨ 'ਚ ਹੋ ਸਕਦੇ ਹੋ, ਪਰ ਤੁਹਾਡੀ ਲਾਇਲਟੀ ਜਿਹੜੀ ਹੈ ਜਾਂ ਤੁਹਾਡੀ ਜ਼ਹਿਨੀ ਤੌਰ ਦੇ ਉੱਤੇ ਤੁਸੀਂ ਗੁਲਾਮ ਉਹ ਬਣਦਾ ਜੋ ਗੁਲਾਮ ਰਹਿਣਾ ਚਾਹੁੰਦਾ। ਤੇ ਸਿੱਖ ਦੀ ਤਾਂ ਡੈਫੀਨੇਸ਼ਨ 'ਚ ਹੈ ਹੀ ਨਹੀਂ ਗੁਲਾਮੀ। ਅਸੀਂ ਇੰਡੀਅਨ ਕਿੱਥੋਂ ਹੋ ਗਏ? ਅਸੀਂ ਤਾਂ ਖਾਲਸਾ ਬਾਦਸ਼ਾਹ ਜਾਂ ਬਾਗੀ। ਜਦੋਂ ਤੱਕ ਅਸੀਂ ਬਾਦਸ਼ਾਹ ਸੀ, ਫਿਰ ਅਸੀਂ ਬਾਗੀ ਹੋ ਕੇ ਲੜੇ, ਅੰਗਰੇਜ਼ਾਂ ਦੇ ਨਾਲ ਵੀ ਲੜੇ, ਹੁਣ ਇਹਨਾਂ ਦੇ ਨਾਲ ਵੀ 72 ਸਾਲ ਤੋਂ ਅੱਡ-ਅੱਡ। ਔਰ ਸਾਡੇ ਤਾਂ ਨੁਮਾਇੰਦਿਆਂ ਨੇ ਕਾਂਸਟੀਟਿਊਐਂਟ ਅਸੈਂਬਲੀ 'ਚ 2 ਨੁਮਾਇੰਦੇ ਸੀ, ਅਸੀਂ ਤਾਂ ਭਾਰਤੀ ਆਇਨ ਦੇ ਉੱਤੇ ਦਸਤਖਤ ਵੀ ਨਹੀਂ ਕੀਤੇ ਹੋਏ ਸਾਡੇ ਨੁਮਾਇੰਦਿਆਂ ਨੇ। ਸੋ ਅਸੀਂ ਕਿਸੇ ਵੀ ਕੈਪੈਸਿਟੀ 'ਚ ਭਾਰਤੀ ਨਹੀਂ ਹੈ, ਪਰ ਫਿਰ ਵੀ ਤੁਹਾਡਾ ਸ਼ੁਕਰੀਆ ਕਿ ਤੁਸੀਂ ਸਾਨੂੰ ਲਿਖਿਆ। ਔਰ ਹੁਣ ਮੈਂ ਕੁਛ ਤਾਂ ਮੈਂ ਆਲਰੇਡੀ ਦੱਸ ਦਿੱਤਾ ਹੈ ਕਿ ਭਾਈ ਫਾਰਮੈਟ ਕੀ ਸੀ। ਸੋ ਜ਼ਾਹਰ ਹੈ ਕਿ ਜਦੋਂ ਸ਼ੁਰੂਆਤ ਹੋਈ ਇਸ ਵਰਚੁਅਲ ਕਾਨਫਰੰਸ ਦੀ, ਉਸ ਨੂੰ ਸਭ ਤੋਂ ਪਹਿਲਾਂ ਗਵਰਨਰ ਸਾਹਿਬ ਨੇ ਜਿਹੜਾ ਐਡਰੈਸ ਕੀਤਾ, ਔਰ ਸਾਰੀ ਕਾਰਵਾਈ ਪੰਜਾਬੀ 'ਚ ਚੱਲੀ। ਔਰ ਉਹਦੇ 'ਚ
ਜਦੋਂ ਵਿਚਕਾਰ ਜਿਹੜੇ ਆਪਣੇ ਕਮੈਂਟ ਵੀ ਕਰ ਰਹੇ ਸੀ, ਇੱਕ ਦੋ ਨੇ ਕਿਹਾ, ਕਿਉਂਕਿ ਚੌਧਰੀ ਮੁਹੰਮਦ ਸਰਵਰ ਇੰਗਲੈਂਡ ਦੇ ਵਿੱਚ ਪਹਿਲੇ ਜਿਹੜੇ ਨੇ ਮੁਸਲਮਾਨ ਓਰੀਜਨ ਦੇ ਐਮਪੀ ਬਣੇ ਸੀ, ਸਕਾਟਲੈਂਡ ਤੋਂ ਨੇ, ਗਲਾਸਗੋ ਚ ਰਹੇ, ਔਰ ਉਹ ਅਕਸਰ ਕਹਿੰਦੇ ਨੇ ਕਿ ਭਾਈ ਮੈਂ ਤਾਂ ਆਪਣੀ ਵਾਈਫ ਦੇ ਨਾਲ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ ਵੀ ਜਾਂਦਾ ਰਿਹਾ ਔਰ ਬੜਾ ਚੰਗਾ ਲੱਗਦਾ ਸੀ ਸੇਵਾ ਕਰਕੇ ਵੀ ਦੂਸਰਾ। ਸੋ ਇਹ ਔਰ ਉਹਨਾਂ ਦੇ ਘਰੋਂ ਵੀ ਜਿਹੜੀ ਬੀਬੀ ਪ੍ਰਵੀਨ ਨੇ ਉਹ ਸ਼ਾਇਦ ਇਧਰੋਂ ਅੰਮ੍ਰਿਤਸਰ ਜ਼ਿਲ੍ਹੇ ਵੱਲੋਂ ਗਏ ਹੋਏ ਨੇ 47 ਤੋਂ ਪਹਿਲਾਂ, ਸੋ ਸਮਝਦੇ ਨੇ ਤੇ ਉਹਨਾਂ ਨੇ ਅੱਜ ਹਲਕੇ ਅੰਦਾਜ਼ ਚ ਕਿਹਾ, ਜਦੋਂ ਸਾਰੇ ਪੰਜਾਬੀ ਚ ਹੀ ਕੀਤੀ ਉਹਨਾਂ ਨੇ ਵੀ ਗੱਲਬਾਤ। ਉਹਨਾਂ ਨੇ ਕਿਹਾ ਜੀ ਮੈਂ ਜਦੋਂ ਐਮਪੀ ਬਣਿਆ ਤੇ ਮੈਂ ਅੰਮ੍ਰਿਤਸਰ ਗਿਆ ਕਿਸੇ 1998 ਚ ਕਿਸੇ ਕਾਨਫਰੰਸ, ਕਹਿੰਦੇ ਜੀ ਬੜੇ ਉੱਥੇ ਕੋਈ ਐਡਰੈਸ ਕਰਦਿਆਂ ਮੈਨੂੰ ਕਹੇ ਇੰਟਰੋਡਿਊਸ ਕਰਾਉਂਦੇ ਕਿ ਜੀ ਯੂਕੇ ਤੋਂ ਪਹਿਲੇ ਪਾਕਿਸਤਾਨੀ ਐਮਪੀ ਕਿਸੇ ਨੇ ਕੋਈ ਕਿਹਾ, ਕਿਸੇ ਨੇ ਕੋਈ ਕਿਹਾ, ਕਹਿੰਦੇ 2-3 ਸਿੱਖ ਖੜੇ ਹੋ ਗਏ ਉਹਦੇ 'ਚ, ਉਹ ਕਹਿਣ ਲੱਗੇ ਜੀ ਛੱਡੋ ਇਹ ਬਾਕੀ ਇੰਗਲੈਂਡੀ ਦੂਜੇ ਤੀਜੇ, ਸਾਡਾ ਪੰਜਾਬੀ ਭਰਾ। ਸੋ ਉਹਨਾਂ ਨੇ ਅੱਜ ਗੱਲ ਕੀਤੀ ਕਿ ਵੀ ਉਹਨਾਂ ਨੇ ਕਿਹਾ ਜੀ ਮੈਨੂੰ ਬਹੁਤ ਚੰਗਾ ਲੱਗਾ। ਸੋ ਉਹਨਾਂ ਨੇ ਕਿਹਾ ਕਿ ਭਾਈ ਉਹ ਸਾਡਾ ਇੰਨਾ ਕੁਝ ਆਪਸ ਦੇ ਵਿੱਚ ਸਾਰਾ ਕੁਝ ਹੀ ਸਾਂਝਾ ਹੈ ਨਾ। ਸੋ ਮੈਂ ਸਮਝਦਾ ਹਾਂ ਵੀ ਇਸ ਖੁਸ਼ਗਵਾਰ ਮਾਹੌਲ ਦੇ ਵਿੱਚ ਮੈਂ ਹਾਲਾਂ ਠੀਕ ਹੈ ਕਿ ਇਹ ਜਿਹੜੇ ਮੁੱਦੇ ਸੀ ਇਹਨਾਂ ਦੇ ਵੀ ਮੈਂ ਗੱਲ ਕਰਾਂਗਾ, ਪਰ ਇਸ ਚੋਂ ਮੈਨੂੰ ਅਕਸ ਨਜ਼ਰ ਆ ਰਿਹਾ ਸੀ ਫਿਊਚਰ ਦੇ, ਮੁਸਤਕਬਲ ਦੇ ਖਾਲਿਸਤਾਨ ਔਰ ਪਾਕਿਸਤਾਨ ਦੇ ਰਿਸ਼ਤਿਆਂ ਦਾ, ਕਿ ਕਿਸ ਕਦਰ ਕਿਸ ਖੁਸ਼ਖਲੂਕੀ ਦੇ ਨਾਲ ਆਜ਼ਾਦਾਨਾ ਹਰ ਕੋਈ ਗੱਲ। ਸਾਨੂੰ ਇਹ ਲੱਗ ਨਹੀਂ ਸੀ ਰਿਹਾ ਹੈ ਕਿ ਵੀ ਜਿਹੜੇ ਬਾਕੀ ਵੀ ਨੇ, ਚਲੋ ਅਸੀਂ ਤਾਂ ਇੱਕ ਡਿਫਰੈਂਟ ਐਂਗਲ ਤੋਂ ਵੀ ਦੇਖਦੇ, ਆਮ ਵੀ ਜਿਹੜੇ ਉਹਨਾਂ ਦੇ ਵਿੱਚ ਪ੍ਰੋ ਇੰਡੀਆ ਲਾਈਨ ਵਾਲੇ ਵੀ ਹੋਣਗੇ, ਉਹ ਇਵੇਂ ਹੀ ਸੀ ਜਿਵੇਂ ਤੁਸੀਂ ਘਰ 'ਚ ਇੱਕ ਟੱਬਰ ਬੈਠ ਕੇ ਗੱਲ ਕਰਦਾ, ਭਾਈ ਆਹ ਵੀ ਕਰ ਲਓ, ਉਹ ਕਹਿੰਦੇ ਠੀਕ ਹੈ ਭਾਈ ਇੰਨੀ ਜ਼ਿੰਮੇਵਾਰੀ ਤੁਸੀਂ ਵੀ ਲਓ, ਫਿਰ ਅਸੀਂ ਆਹ ਵੀ ਕਰ ਦਿੰਨੇ। ਔਰ ਇਵੇਂ ਸੀ ਕਿ ਵੀ ਜਿਵੇਂ ਤੁਸੀਂ ਔਰ ਮੈਂ ਇਹ ਦੇਖ ਰਿਹਾ ਸੀ ਕਿ ਭਾਈ ਜਦੋਂ ਸਾਡਾ ਮੁਲਕ ਖਾਲਿਸਤਾਨ ਹੋਏਗਾ, ਅੱਜ ਤਾਂ ਬਹੁਤ ਕੁਝ ਐਸਾ। ਔਰ ਮੈਂ ਜਦੋਂ ਮੇਰੀ ਪ੍ਰੈਜੈਂਟੇਸ਼ਨ ਸੀ 5 ਮਿੰਟ ਦੀ, ਮੈਂ ਉਹਦੇ 'ਚ ਕਿਹਾ, ਮੈਂ ਕਿਹਾ ਜੀ ਅਸੀਂ ਕੱਲ ਹੀ ਆਪਣੇ ਪ੍ਰੋਗਰਾਮ 'ਚ ਡਿਸਕਸ ਕੀਤਾ TV 84 'ਚ ਵੀ ਅਸੀਂ ਰਨ ਕਿ ਭਾਈ ਇਹ ਨਾ ਹੋਏ ਕਿ ਅੱਗਾ ਦੌੜ ਪਿੱਛਾ ਚੌੜ, ਕਿ ਕਰਤਾਰਪੁਰ ਸਾਹਿਬ ਕੋਰੀਡੋਰ ਜਿਹੜਾ ਤੋਹਫਾ ਹੈ ਪਾਕਿਸਤਾਨ ਦੀ ਹਕੂਮਤ ਦਾ, ਇਮਰਾਨ ਖਾਨ ਸਾਹਿਬ ਦਾ ਔਰ ਆਵਾਮ ਦਾ, ਸਿੱਖਾਂ ਨੂੰ, ਵੀ ਕਿਵੇਂ ਪਿਛਲੇ ਮਾਰਚ 16 ਤੋਂ ਬੰਦ ਕੀਤਾ ਹੋਇਆ ਔਰ ਉਹਨਾਂ ਦੇ ਅਫੀਸ਼ੀਅਲ ਹੋਮ ਮਿਨਿਸਟਰੀ ਕਹਿ ਰਹੀ ਹੈ ਕਿ ਅੰਟਿਲ ਦਾ ਮਿਡਲ ਆਫ ਦਾ ਨੈਕਸਟ ਈਅਰ ਨਹੀਂ ਖੋਲਣਾ, ਕਿ ਵੀ ਇਹਦੇ ਤੇ ਵੀ ਪ੍ਰੈਸ਼ਰ ਬਿਲਡ ਸਿੱਖ ਵੀ ਕਰਨ ਔਰ ਇਸ ਨੂੰ ਹਕੂਮਤ ਇਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ। ਔਰ ਇਸੇ ਅੰਦਾਜ਼ ਦੇ ਵਿੱਚ ਜਦੋਂ ਅਸੀਂ ਬਾਕੀਆਂ ਦਾ ਦੇਖਦੇ ਹਾਂ, ਔਰ ਮੈਂ ਜਿਹੜੇ ਉਹਨਾਂ ਦੇ ਥੋੜੇ ਨੋਟਸ ਵੀ ਲਏ ਨੇ, ਉਹਦੇ 'ਚ ਹਰ ਇੱਕ ਨੇ ਵੈਲਕਮ ਕੀਤਾ। ਜਿਵੇਂ ਰਮੇਸ਼ ਸੰਘਾ MP ਜਿਹੜੇ ਕੈਨੇਡਾ ਤੋਂ ਨੇ, ਉਹਨਾਂ ਨੇ ਓਪਨਿੰਗ ਦੇ ਵਿੱਚ ਕਿਹਾ, ਰੂਬੀ ਸੋਹਤਾ ਨੇ, ਔਰ ਇਹ ਸਾਰੇ ਜਿਹੜੇ ਨੇ ਇਹਨਾਂ ਨੇ ਕੰਸਰਨ ਵੀ, ਕਮਲਜੀਤ ਸਿੰਘ MP ਉਹਨਾਂ ਨੇ 3-4 ਨੁਕਤੇ ਪਹਿਲਾਂ ਵੀ ਵਿਜ਼ਿਟ ਕੀਤਾ। ਔਰ ਇੱਕ ਗੱਲ ਜਿਹੜੀ ਮੈਂ ਡਿਸਕਸ ਵੀ ਕਰਨਾ ਚਾਹੁੰਦਾ, ਕਿਉਂਕਿ ਮੈਂ ਕਹੀ ਵੀ ਹੈ, ਮੈਂ ਕਿਹਾ ਜੀ ਦੇਖੋ ਗੱਲ ਇਹ ਹੈ ਕਿ ਵੀ ਇੰਨੀ ਮਿਹਨਤ ਨਾਲ ਇੱਕ ਕਰਕੇ ਕਈ ਦਹਾਕਿਆਂ ਤੋਂ ਅਸੀਂ ਸਾਰੇ ਇੱਕ ਪਿਆਰ ਦਾ ਪੁਲ ਬਣਾਉਣ ਲੱਗੇ। ਕਰਤਾਰਪੁਰ ਸਾਹਿਬ ਕੋਰੀਡੋਰ ਹੀ ਨਹੀਂ ਸੀ, ਉਹ ਪਿਆਰ ਦਾ ਪੁਲ ਇੱਕ ਨਜ਼ਰ ਆਇਆ ਜਿਹਨੂੰ ਦੁਨੀਆ ਨੇ ਐਪਰੀਸ਼ੀਏਟ ਕੀਤਾ, ਉਹਨੂੰ ਵੀ ਭਾਰਤੀ ਹਕੂਮਤ ਨੇ ਕਿਸ ਖਾਤੇ ਦੇ ਵਿੱਚ ਪਾਇਆ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਕੋਈ ਨਾ ਕੋਈ ਘਟਨਾ ਜਦੋਂ ਉੱਥੇ ਵਾਪਰ ਜਾਂਦੀ ਹੈ, ਜਿਵੇਂ ਜਗਜੀਤ ਕੌਰ ਨਾਲ ਸੰਬੰਧਤ ਆਇਆ, ਨਨਕਾਣਾ ਸਾਹਿਬ ਤੇ ਪਥਰਾ ਦੀ ਘਟਨਾ ਸਾਹਮਣੇ ਆਈ ਕੁਝ ਹਫ਼ਤੇ ਪਹਿਲਾਂ, ਗੁਰਦੁਆਰਾ ਸ਼ਹੀਦਗੰਜ ਦੇ ਮਾਮਲੇ 'ਚ, ਮੈਂ ਕਿਹਾ ਜੀ ਇਹ ਸਿਰਫ ਸਾਨੂੰ ਹੀ, ਜਦੋਂ ਤੱਕ ਅਸੀਂ ਤਾਂ ਡਿਫੈਂਡ ਕਰਦੇ ਹਾਂ ਕਿਉਂਕਿ ਸਾਨੂੰ ਪਤਾ ਹੁੰਦਾ ਵੀ ਹਕੀਕਤ ਕੀ ਹੈ ਇਹਦੀ ਔਰ ਇਹਨੂੰ ਕਿਵੇਂ ਇਹਨਾਂ ਘਟਨਾਵਾਂ ਨੂੰ ਯੂਜ਼ ਕਰ ਰਹੇ ਨੇ ਭਾਰਤੀ ਹਾਕਮ ਔਰ ਉਹਨਾਂ ਦਾ ਜਿਹੜਾ ਜ਼ਰ ਖਰੀਦ ਮੀਡੀਆ ਹੈ, ਦੋਨਾਂ ਕੌਮਾਂ ਦੇ ਵਿੱਚ ਪਾੜ ਪਾਉਣ ਲਈ। ਪਰ ਮੈਂ ਕਿਹਾ ਜੀ ਤੁਸੀਂ ਕਿਉਂ ਨਹੀਂ ਇੱਕ ਵਾਚ ਗਰੁੱਪ ਟਾਈਪ ਆਪਣੀ ਹਕੂਮਤ ਦੇ ਵਿੱਚ ਰੱਖਦੇ ਕਿ ਜਦੋਂ ਕੁਝ ਹੁੰਦਾ ਹੈ ਇਮੀਡੀਏਟਲੀ ਵਿਦਿਨ ਆਵਰਸ ਉਸ ਦੇ ਉੱਤੇ ਜਿਹੜਾ ਸਰਕਾਰੀ ਪੱਖ ਜਾਣਾ ਚਾਹੀਦਾ। ਫਿਰ ਕੁਝ ਐਸਾ ਰੱਖੋ ਤਾਂ ਕਿ ਜਿਹੜੇ ਉੱਥੇ ਮਾਈਨੋਰਟੀਜ਼ ਨੇ, ਜਿਵੇਂ ਇੱਕ ਇਸ਼ੂ ਉਹਨਾਂ ਨੇ ਨਿਊਜ਼ੀਲੈਂਡ ਦੇ MP ਨੇ ਲਿਆਂਦਾ ਕਿ ਕਨਵਰਸ਼ਨਸ ਦੀ ਗੱਲ ਜਾਂ ਬੱਚੀਆਂ ਦੇ ਜ਼ਬਰਦਸਤੀ ਵਿਆਹ ਜਾਂ ਦੂਸਰੇ, ਉਹਦੇ ਤੇ ਉਹਨਾਂ ਨੇ ਗਵਰਨਰ ਸਾਹਿਬ ਨੇ, ਜਦੋਂ ਮੈਂ ਵੀ ਇਸ ਗੱਲ ਦੇ ਉੱਤੇ ਕਿਹਾ ਤਾਂ ਉਹਨਾਂ ਨੇ ਕਿਹਾ ਜੀ ਅਸੀਂ ਆਲਰੇਡੀ ਇਸ ਦੇ ਉੱਤੇ ਕੰਮ ਕਰ ਰਹੇ ਹਾਂ, ਉਹਦੇ 'ਚ ਹਰ ਧਰਮ ਨੂੰ ਮੰਨਣ ਵਾਲਿਆਂ ਦਾ ਨੁਮਾਇੰਦਾ ਉਹ ਗਰੁੱਪ ਵੀ ਹੋਏਗਾ ਔਰ ਜਿਹੜੀਆਂ ਇਸ ਕਿਸਮ ਦੀਆਂ ਮੈਰਿਜਸ ਨੇ ਐਟਲੀਸਟ 3 ਮੰਥਸ ਕੂਲਿੰਗ ਡਾਊਨ ਟਾਈਮ ਹੋਏਗਾ ਬਿਫੋਰ, ਤਾਂ ਕਿ ਇਹ ਨਾ ਲੱਗੇ ਕਿ ਕੋਈ ਜ਼ਬਰਦਸਤੀ ਦੇ ਨਾਲ ਕੁਝ ਹੋ ਰਿਹਾ। ਸੋ ਜਦੋਂ ਤੁਸੀਂ, ਔਰ ਉਹਨਾਂ ਨੇ ਸ਼ੁਰੂ 'ਚ ਕਿਹਾ ਕਿ ਵੀ ਦੇਖੋ ਜਿਹੜੇ ਵੀ ਮਸਲੇ ਤੁਹਾਡੇ ਸਾਹਮਣੇ ਨੇ ਉਹਨਾਂ ਦੀ ਤੁਸੀਂ
ਗੱਲ ਕਰੋ। ਔਰ ਮੈਂ ਸਮਝਦਾ ਵੀ ਇਸ ਮੁੱਦੇ ਦੇ ਉੱਤੇ ਜਿਹੜਾ ਖਾਸ ਤੌਰ ਦੇ ਉੱਤੇ ਡਾਕਟਰ ਪ੍ਰਿਤਪਾਲ ਸਿੰਘ, ਡਾਕਟਰ ਚੀਮਾ, ਇਹ ਕਿਉਂਕਿ ਗੁਰੂ ਨਾਨਕ ਯੂਨੀਵਰਸਿਟੀ ਤਾਂ ਸ਼ੌਕਤ ਅਜ਼ੀਜ਼ ਦੇ ਜ਼ਮਾਨੇ ਦੇ ਵਿੱਚ ਹੀ, ਅੱਜ ਤੋਂ ਮੇਰਾ ਖਿਆਲ ਹੈ, ਮੈਂ ਜੇ ਗਲਤ ਨਾ ਹੋਵਾਂ ਤੇ ਅੱਜ ਤੋਂ ਸ਼ਾਇਦ ਮੇਰਾ ਖਿਆਲ ਹੈ 10 ਸਾਲ ਪਹਿਲਾਂ ਉਹਦਾ ਉਸ ਦੇ ਉੱਤੇ ਗੱਲ ਹੋਈ, ਉਹਦਾ ਨੀਂਹ ਪੱਥਰ ਵੀ ਰੱਖਣ ਦੀ ਗੱਲ ਹੋਈ। ਲੇਕਿਨ ਇਹ ਇੱਕ ਆਲਮੋਸਟ ਲੱਗਦਾ ਸੀ ਕਿ ਵੀ ਇਹ ਇੱਕ ਡੈਡ ਪ੍ਰੋਜੈਕਟ ਹੈ, ਜਿਵੇਂ ਸਾਡੇ ਬਹੁਤ ਸਾਰੇ ਉਸ ਖਿੱਤੇ ਦੇ ਵਿੱਚ ਹੁੰਦਾ ਹੈ, ਵੱਡੇ ਵੱਡੇ ਐਲਾਨ ਕੀਤੇ ਜਾਂਦੇ ਨੇ, ਜਿਹੜੀ ਹਕੂਮਤ ਹੁੰਦੀ ਹੈ ਉਸ ਪੀਰੀਅਡ 'ਚ ਗੱਲ ਹੁੰਦੀ ਹੈ, ਜਿਹਦਾ ਕੋਈ ਬੇਬੀ ਹੁੰਦਾ ਹੈ ਉਹ ਅੱਗੇ ਤੋਰਦਾ, ਜੇ ਉਹ ਚਲਾ ਗਿਆ ਸੀਨ ਤੋਂ ਤੇ ਇਹ ਗੱਲ ਮੁੱਕ ਜਾਂਦੀ ਹੈ। ਲੇਕਿਨ 2005 'ਚ ਜਿਹੜੀ 15 ਸਾਲ ਪਹਿਲਾਂ ਜਿਹੜਾ ਐਲਾਨ ਇਸ ਦੇ ਉੱਤੇ ਹੋਇਆ, ਔਰ ਵਾਕਈ ਸ਼ੌਕਤ ਅਜ਼ੀਜ਼ ਹੀ ਉਦੋਂ ਪ੍ਰਾਈਮ ਮਿਨਿਸਟਰ ਸਨ, ਲੇਕਿਨ ਇਹ ਗੱਲ ਅੱਗੇ ਤੁਰੀ ਨਹੀਂ। ਹੁਣ ਅਸੀਂ ਇੱਕ ਪ੍ਰੋਗਰਾਮ ਕੀਤਾ ਸੀ ਕੁਝ ਮਹੀਨੇ ਪਹਿਲਾਂ ਕਿ 4 ਦੀਵਾਰੀ, ਫਿਰ ਇਹ ਹੋਇਆ ਜੀ ਉਹਨੂੰ ਮੂਵ ਕਰਕੇ ਮੁਰੀਦ ਕੇ ਲੈ ਜਾਓ, ਪਤਾ ਨਹੀਂ ਕਿਹਨਾਂ ਦੇ ਉੱਥੇ ਪੋਲੀਟੀਕਲ ਇੰਟਰਸਟ ਸੀ, ਇਸ ਦੇ ਉੱਤੇ ਫਿਰ ਕੰਮ ਹੋਇਆ। ਜਿਵੇਂ ਜਿਹੜੇ ਉਹਨਾਂ ਦੇ MP ਸਿਮਾਬੀ ਨੇ, ਉਹਨਾਂ ਨੇ ਜਿਹੜਾ ਪੰਜਾਬ ਅਸੈਂਬਲੀ ਦੇ ਵਿੱਚ ਬਿੱਲ ਪਾਸ ਕੀਤਾ, ਅਸੀਂ ਉਹਦਾ ਜ਼ਿਕਰ ਵੀ, ਬਜਟ ਐਲੋਕੇਟ ਹੋਇਆ ਕਿ ਪ੍ਰੋਵਿੰਸ਼ੀਅਲ, ਕਿਉਂਕਿ ਯੂਨੀਵਰਸਿਟੀਆਂ ਤੇ ਪ੍ਰੋਵਿੰਸ਼ੀਅਲ ਨੇ, ਉਹਨਾਂ ਦੇ ਥੱਲੇ ਹੋਇਆ। ਸੋ ਇਹ ਐਫਰਟ ਇਮਰਾਨ ਖਾਨ ਹੋਰਾਂ ਦੀ ਹਕੂਮਤ ਆਉਣ ਤੋਂ ਬਾਅਦ ਪਿਛਲੇ ਪੀਰੀਅਡ 'ਚ ਅਸੀਂ ਦੇਖਦੇ ਹਾਂ ਵੀ ਅੱਗੇ ਤੁਰਿਆ। ਲੇਕਿਨ ਇਹਦੇ ਬਾਵਜੂਦ ਜਦੋਂ ਤੁਸੀਂ ਯੂਨੀਵਰਸਿਟੀ ਦੀ ਗੱਲ ਕਰਦੇ ਹੋ, ਉਹਦਾ ਚਾਰਟਰ ਹੁੰਦਾ ਹੈ, ਚਾਰਟਰ ਦੇ ਥੱਲੇ ਜਦੋਂ ਤੱਕ ਹੈੱਡ ਨਹੀਂ ਹੈ ਤੇ ਬਾਡੀ ਤਾਂ ਹੈੱਡਲੈਸ ਹੈ। ਸੋ ਪਹਿਲੇ ਵਾਈਸ ਚਾਂਸਲਰ ਦੀ ਨੋਮੀਨੇਸ਼ਨ, ਇਹ ਇੱਕ ਇੰਪੋਰਟੈਂਟ ਸਟੈਪ ਹੈ। ਔਰ ਆਲਰੇਡੀ ਜਿਵੇਂ ਡਾਕਟਰ ਚੀਮਾ ਨੇ ਵੀ ਕਿਹਾ ਕਿ ਵੀ ਇਹ ਜਿਹੜੀ ਯੂਨੀਵਰਸਿਟੀ ਹੈ, ਵੀ ਜਦੋਂ ਤੁਸੀਂ ਉਸ ਦਾ ਚਾਰਟਰ ਲਿਖੋਗੇ ਉਹਨੂੰ ਫੈਡਰਲ ਲੈਵਲ ਦੇ ਉੱਤੇ, ਉਹਦਾ ਚਾਰਟਰ ਇਸ ਧਿਆਨ ਹੋਏ ਕਿ ਇਹ ਇੰਟਰਨੈਸ਼ਨਲ ਯੂਨੀਵਰਸਿਟੀ ਹੋਏ। ਔਰ ਉਹਦੇ 'ਚ ਜਿਵੇਂ ਆਕਸਫੋਰਡ ਦੇ ਔਰ ਇੱਕ ਹੋਰ ਉਹਨਾਂ ਦਾ ਦੀ ਵੱਡੀ ਯੂਨੀਵਰਸਿਟੀ ਦੇ ਪ੍ਰੋਫੈਸਰ ਵੀ ਸਨ, ਸ਼ਾਇਦ ਉਹਨਾਂ ਦਾ ਨਾਮ ਜਸਪਾਲ ਸਿੰਘ ਸੀ, ਉਹਨਾਂ ਨੇ ਕਿਹਾ ਜੀ ਵੀ ਸਾਡਾ ਟਾਰਗੇਟ ਇਹ ਹੋਣਾ ਚਾਹੀਦਾ ਵੀ ਦੁਨੀਆ ਦੀਆਂ ਜਿਹੜੀਆਂ ਟੌਪ ਯੂਨੀਵਰਸਿਟੀਜ਼ ਨੇ, ਹਾਰਵਰਡ ਹੈ, ਆਕਸਫੋਰਡ, ਕੈਂਬਰਿਜ, ਔਰ ਇਹਨਾਂ ਸਾਰਿਆਂ ਦੇ ਪੱਧਰ ਦੇ ਉੱਤੇ ਇਸ ਦਾ ਹੋਏ। ਔਰ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਲਈ ਤੁਹਾਨੂੰ ਤਾਂ ਕਿ ਉਹਦੀ ਐਕਸੈਪਟੈਂਸ, ਉਹਨਾਂ ਦੀ ਐਕਸਚੇਂਜ ਪ੍ਰੋਗਰਾਮ, ਇਹ ਸਾਰੇ ਹੋਣ। ਸੋ ਇਸ ਸਾਰੇ 'ਚ ਜਿਹੜੀ ਹੈ ਜਿਹੜੀ ਗੱਲ ਡਾਕਟਰ ਚੀਮਾ ਨੇ ਵੀ ਕਹੀ, ਮੈਂ ਵੀ ਉਹਨੂੰ ਐਂਡੋਰਸ ਕੀਤਾ ਕਿ ਉਹਦੇ 'ਚ ਐਕੈਡੈਮਿਕ ਸਪੇਸ ਹੋਏ। ਅਸੀਂ ਸਟੇਟਲੈਸ ਲੋਕ ਹੈ ਕਿ ਸਾਡੀ ਆਵਾਜ਼ ਜਿਹੜੀ ਹੈ, ਜਿਹੜੀਆਂ ਟਰੂ ਸਿੱਖੀ ਵੈਲਿਊਜ਼ ਹੈ, ਉਹਦੇ ਫਾਰਮ 'ਚ ਹੋਏ। ਔਰ ਜ਼ਾਹਿਰ ਹੈ ਕਿ ਵੀ ਪਾਕਿਸਤਾਨੀ ਸਟੂਡੈਂਟ ਵੱਡੀ ਗਿਣਤੀ 'ਚ ਹੋਣਗੇ, ਉਸ ਖਿੱਤੇ ਦੇ ਵਿੱਚ ਹੈ। ਲੇਕਿਨ ਅਸੀਂ ਫਖਰ ਮਹਿਸੂਸ ਕਰੀਏ ਇਸ ਵੇਲੇ, ਜੇ ਹੁਣ 30 ਤੋਂ ਜ਼ਿਆਦਾ ਦੇਸ਼ਾਂ ਦੇ ਨੁਮਾਇੰਦੇ ਸਨ ਡਾਇਸਪੋਰਾ ਦੇ, ਤੇ ਜ਼ਾਹਿਰ ਹੈ ਕਿ ਭਾਈ ਜੇ ਉੱਥੋਂ 5-5, 10-10 ਸਟੂਡੈਂਟ ਵੀ ਹੋਣ, ਜਿਵੇਂ ਪ੍ਰੋਫੈਸਰ ਨੇ ਕਿਹਾ ਇੰਗਲੈਂਡ ਵਾਲੇ ਨੇ, ਕਿ ਵੀ ਬੇਸ਼ੱਕ ਵੱਡੀ ਕੁਆਲਿਟੀ ਐਜੂਕੇਸ਼ਨ ਹੋਏ। ਔਰ ਇੱਕ ਹੋਰ ਨੇ ਸੁਜੈਸਟ ਕੀਤਾ ਵੀ ਜਿਵੇਂ PhD ਪ੍ਰੋਗਰਾਮ ਨੇ, ਵੀ ਤੁਸੀਂ ਕਿਸ ਲੈਵਲ ਦੇ ਤੁਹਾਡੇ ਸੁਪਰਵਾਈਜ਼ਰ ਨੇ, ਤੁਸੀਂ ਕਿਹਨਾਂ ਸਬਜੈਕਟਸ ਤੇ ਗੱਲ ਕਰਦੇ ਹੋ। ਜਿਵੇਂ ਡਾਕਟਰ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਵੀ ਗੁਰਬਾਣੀ ਸਾਰੀ ਰਾਗਾਂ ਦੇ ਵਿੱਚ ਹੈ, ਔਰ ਗੁਰਮਤ ਸੰਗੀਤ ਜਿਹੜਾ ਸਾਡਾ ਗੁਰਬਾਣੀ ਦਾ ਮਿਊਜ਼ਿਕ ਹੈ, ਉਹ ਸ਼ਾਸਤਰੀ ਸੰਗੀਤ ਨਹੀਂ ਹੈ, ਜਿਹਨੂੰ ਗਲਤੀ ਨਾਲ ਕਈ ਵਾਰ ਉਹ ਕਹਿੰਦੇ ਰਹੇ, ਨਾ ਹੀ ਉਹ ਇੱਕ ਉਹਦੇ 'ਚ ਫੋਕਲੋਰ ਵੀ ਹੈ, ਗੁਰੂ ਗ੍ਰੰਥ ਸਾਹਿਬ ਧੁਨੀਆਂ ਨੇ। ਔਰ ਉਹਦੇ 'ਚ ਉਹਨਾਂ ਨੇ ਆਫਰ ਕੀਤਾ ਕਿ ਵੀ ਅਸੀਂ ਪੂਰਾ ਬਲਾਕ ਜਿਹੜਾ ਗੁਰਮਤ ਸੰਗੀਤ ਦਾ ਹੋਏਗਾ, ਉਹਦੇ ਲਈ ਅਸੀਂ ਜਿਹੜਾ ਹੈ ਉਹ ਕੰਟਰੀਬਿਊਟ ਵੀ ਕਰਾਂਗੇ, ਉਹਨਾਂ ਦੀਆਂ ਤਨਖਾਹਾਂ ਵੀ, ਦੂਸਰਾ ਵੀ। ਔਰ ਇਸ ਸਾਰੇ ਦੇ ਉੱਤੇ ਹੋਰਨਾਂ ਦੇ ਵੀ ਜਿਹੜੀਆਂ ਨੇ ਇਸ ਦੇ ਉੱਤੇ ਆਫਰ ਸੀ। ਔਰ ਗਵਰਨਰ ਸਾਹਿਬ ਨੇ ਕਿਹਾ, ਉਹਨਾਂ ਨੇ ਕਿਹਾ ਜੀ ਅਸੀਂ ਇਕੱਲਾ ਇਸ ਯੂਨੀਵਰਸਿਟੀ ਨੂੰ ਤਾਂ ਅਸੀਂ ਇੰਟਰਨੈਸ਼ਨਲ ਲੈਵਲ ਦੀ ਬਣਾਉਣ ਦਾ ਹੈ ਹੀ ਹੈ, ਅਸੀਂ ਇਹ ਵੀ ਦੇਖਾਂਗੇ। ਉਹਨਾਂ ਨੇ ਕਿਹਾ ਮੈਂ 70 ਯੂਨੀਵਰਸਿਟੀਆਂ ਦਾ ਚਾਂਸਲਰ ਹਾਂ, ਕਿ ਬਾਕੀ ਯੂਨੀਵਰਸਿਟੀਜ਼ ਵੀ ਬਾਬਾ ਗੁਰੂ ਨਾਨਕ ਜਿਨ੍ਹਾਂ ਦਾ ਪਿਆਰ ਦਾ ਸੁਨੇਹਾ, ਉਹਨਾਂ ਦੀਆਂ ਅਸੀਂ ਚੇਅਰ ਸਥਾਪਿਤ ਕਰੀਏ। ਔਰ ਇਸ ਦੇ ਨਾਲ ਨਾਲ ਜਿਹੜਾ ਪਾਰਟ ਸੈਕੰਡ ਯੂਨੀਵਰਸਿਟੀ ਦੇ ਹਵਾਲੇ ਨਾਲ ਹੋਰ ਵੀ ਡਿਟੇਲ 'ਚ ਗੱਲਾਂ ਹੋਈਆਂ। ਔਰ ਉਹਦੇ 'ਚ ਦੂਸਰਾ ਪਾਰਟ ਸੀ ਸਿੱਖ ਮੈਰਿਜ ਐਕਟ। ਹੁਣ ਆਨੰਦ ਮੈਰਿਜ ਐਕਟ ਪਰਵੇਜ਼ ਮੁਸ਼ਰਫ ਹੋਰਾਂ ਦੇ ਵੇਲੇ ਜਦੋਂ ਕਿ ਅਫਜ਼ਲ ਹੈਦਰ ਲਾਅ ਆਰਡੀਨੈਂਸ ਆਇਆ, ਲੇਕਿਨ ਉਹ ਬਾਅਦ ਦੇ ਵਿੱਚ ਪ੍ਰੋਵਿੰਸ਼ੀਅਲ ਲੈਵਲ ਤੇ ਰਿਹਾ। ਹੁਣ ਗੱਲ ਇਹ ਹੈ ਵੀ ਦੁਨੀਆ 'ਚ ਕੋਈ ਐਸਾ ਮੁਲਕ ਨਹੀਂ ਹੈ ਜਿੱਥੇ ਸਿੱਖਾਂ ਦੀ ਮੈਰਿਜ ਸਿੱਖ ਪਰੰਪਰਾਵਾਂ ਦੇ ਮੁਤਾਬਕ ਸਿੱਖ ਮੈਰਿਜ ਐਕਟ ਦੇ ਥੱਲੇ, ਹਾਲਾਂ ਅੰਗਰੇਜ਼ਾਂ ਦੇ ਵੇਲੇ 1909 ਦੇ ਵਿੱਚ ਆਨੰਦ ਮੈਰਿਜ ਐਕਟ ਸੀ, ਲੇਕਿਨ ਉਦੋਂ ਰਜਿਸਟ੍ਰੇਸ਼ਨ ਨਹੀਂ ਸੀ ਹੁੰਦੀ। ਈਵਨ ਸੈਂਸਸ ਰਜਿਸਟ੍ਰੇਸ਼ਨ ਵੀ 1930s ਜਾ ਕੇ ਸ਼ੁਰੂ ਹੋਈ। ਸੈਂਸਸ ਨਹੀਂ ਜਿਹੜਾ ਤੁਹਾਡੇ ਬਰਥ ਜਿਹੜਾ ਤੁਸੀਂ ਰਿਕਾਰਡ ਕਰਦੇ ਹੋ, ਇਸ ਲਈ
ਹੁਣ ਉਹ ਫੌਜਾ ਸਿੰਘ ਇੰਗਲੈਂਡ 'ਚ ਨੇ 100 ਸਾਲ ਤੋਂ ਜ਼ਿਆਦਾ ਉਹਨਾਂ ਦੀ ਉਮਰ ਹੈ, ਪਰ ਉਹ ਗਿਨੀ ਬੁੱਕ ਵਾਲੇ ਦੂਜੇ ਰਿਕਾਰਡ ਲਿਆਓ, ਜਦੋਂ ਉਹ ਜੰਮੇ ਉਦੋਂ ਤਾਂ ਲਿਖਿਆ ਹੀ ਨਹੀਂ ਸੀ ਜਾਂਦਾ ਕਿ ਵੀ ਜਨਮ ਹੋਇਆ, ਇਹ ਬਾਅਦ ਸ਼ੁਰੂ ਹੋਇਆ। ਲੇਕਿਨ ਆਨੰਦ ਮੈਰਿਜ ਐਕਟ 1909 ਦੇ ਵਿੱਚ ਜਿਹੜਾ ਉਹ ਪ੍ਰੀਵੀ ਕਾਉਂਸਲ ਦੇ ਵਿੱਚ ਪਾਸ ਹੋਇਆ ਸੀ। ਹੁਣ ਜਿਹੜੀ ਜਿਸ ਦੇ ਉੱਤੇ ਕੰਮ ਹੋ ਰਿਹਾ, ਔਰ ਕਿਉਂਕਿ ਗੁਰਤੇਜ ਸਿੰਘ ਚੰਡੀਗੜ੍ਹ ਤੋਂ ਜਿਹੜੇ ਸਕਾਲਰ ਨੇ, ਔਰ ਜਦੋਂ ਪਹਿਲਾਂ ਆਰਡੀਨੈਂਸ ਰਾਹੀਂ ਆਇਆ ਉਹਦੇ ਖਰੜਾ ਵੀ ਤਿਆਰ ਹੋ ਗਿਆ ਸੀ, ਉਹਦੇ ਵਿੱਚ ਬਹੁਤ ਸਾਰਾ ਉਦੋਂ ਸੁਪਰੀਮ ਕੋਰਟ ਹਾਈ ਕੋਰਟ ਦੇ ਜੱਜਿਸ ਬਾਹਰੋਂ ਸਿੱਖ ਉਹਨਾਂ ਦੀ ਇਨਪੁਟ ਲੈ ਕੇ, ਲੇਕਿਨ ਕਿਉਂਕਿ ਆਰਡੀਨੈਂਸ ਕਲੈਪਸ ਹੋਇਆ ਫਿਰ ਪ੍ਰੋਵਿੰਸ਼ੀਅਲ ਲੈਵਲ ਤੇ ਹੋਇਆ। ਸੋ ਜਦੋਂ ਅਸੀਂ ਹੁਣ ਇਹ ਸਾਰੇ ਹੀ ਜਿਹੜੇ ਪਾਕਿਸਤਾਨ ਵਿਚਲੇ ਗੁਰਦੁਆਰੇ ਔਰ ਸਿੱਖ ਹੈਰੀਟੇਜ ਸਾਈਟਸ ਨੂੰ ਪ੍ਰਮੋਟ ਕਰ ਰਹੇ ਹਾਂ, ਔਰ ਅੱਜ ਕੱਲ੍ਹ ਇੱਕ ਨਵਾਂ ਫੈਸ਼ਨ ਡੈਸਟੀਨੇਸ਼ਨ ਵੈਡਿੰਗ ਦਾ ਕਿ ਕਿੱਥੇ ਜਾ ਕੇ ਕੋਈ ਕਿਤੇ ਲੱਭਦਾ ਕੋਈ ਥਾਂ। ਹੁਣ ਜਿੱਥੇ ਸਾਡਾ ਮੱਕਾ ਮਦੀਨਾ ਹੈ, ਜਿੱਥੇ ਸਾਡਾ ਹੈਰੀਟੇਜ ਹੈ, ਜੇ ਉੱਥੇ ਲਾਅ ਜਿਹਦੇ 'ਚ ਕਿ ਤੁਹਾਡੀ ਮੈਰਿਜ ਉੱਥੇ ਰਜਿਸਟਰ ਹੁੰਦੀ ਹੈ ਅੰਡਰ ਦਾ ਆਨੰਦ ਮੈਰਿਜ ਐਕਟ, ਬਾਅਦ 'ਚ ਪਾ ਕੇ ਭਾਵੇਂ ਤੁਸੀਂ ਆਪਣੇ ਮੁਲਕਾਂ 'ਚ ਵੀ ਕਰਵਾਉਣਾ ਪੈਂਦਾ ਹੈ, ਤੇ ਇਹ ਇੱਕ ਹੋਏਗਾ। ਸੋ ਇਹ ਗਵਰਨਰ ਸਾਹਿਬ ਨੂੰ ਪਿਛਲੀ ਮੀਟਿੰਗ ਜਦੋਂ ਵਰਚੁਅਲ ਇਹ ਹੋਈ ਹੈ ਮੀਟ, ਉਹਦੇ 'ਚ ਇਸ ਮੁੱਦੇ ਨੂੰ ਲਿਆਂਦਾ ਗਿਆ ਸੀ। ਸੋ ਉਹਨਾਂ ਨੇ ਇਸ ਸਾਰੇ ਦੇ ਉੱਤੇ ਜਿਹੜੀ ਹੈ ਉਹ ਗੱਲ ਕੀਤੀ ਕਿ ਭਾਈ ਆਲਰੇਡੀ ਤਿਆਰ ਹੈ, ਉਹ ਇਨਪੁਟ ਲਈ ਉਹਨਾਂ ਨੇ ਭੇਜਣਾ, ਔਰ ਉਹਨਾਂ ਨੇ ਕਿਹਾ ਵੀ ਇਸ ਨੂੰ ਅਸੀਂ ਫੈਡਰਲ ਲੈਵਲ ਦੇ ਉੱਤੇ ਪਾਸ ਕਰਵਾਵਾਂਗੇ। ਹੋਰ ਜਿਹੜੀਆਂ ਇੰਡੀਵਿਜੂਅਲ ਬਹੁਤ ਸਾਰਿਆਂ ਦੀਆਂ ਸੀ ਕਿ ਭਾਈ ਕਿਵੇਂ ਕਿਵੇਂ ਕਰਤਾਰਪੁਰ ਸਾਹਿਬ ਤੋਂ ਕੀਰਤਨ ਦਾ ਲਾਈਵ ਬ੍ਰੌਡਕਾਸਟ ਹੋਏ, ਔਰ ਪੰਜਾਬ ਲਾਇਬ੍ਰੇਰੀ ਔਰ ਦੂਸਰੇ ਜਿੱਥੇ ਬਹੁਤ ਸਾਰਾ ਸਿੱਖ ਇਤਿਹਾਸ ਦਾ ਖਜ਼ਾਨਾ ਹੈ ਉਹਨੂੰ ਡਿਜੀਟਲਾਈਜ਼ ਕਰਨ ਦਾ ਗੱਲ ਹੋਏ, ਜੁਆਇੰਟ ਹੈਰੀਟੇਜ ਜਿਹੜਾ ਸਾਡਾ ਸਾਰਾ ਪੰਜਾਬੀਆਂ ਦਾ ਉਹਦੀ ਸਾਂਭ ਸੰਭਾਲ ਹੋਏ, ਔਰ ਜਿਹੜੇ ਜਿੱਥੇ ਵੀ ਜਾਂਦੇ ਨੇ ਜਿਹੜੇ ਸਿੱਖ ਉਹਨਾਂ ਨੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ, ਉੱਥੇ ਕੋਈ ਇਸ ਕਿਸਮ ਦਾ ਮੈਮੋਰੀਅਲ ਟਾਈਪ ਭਾਵੇਂ ਕੋਇਨ ਨੇ ਕੋਈ ਸੋਵੀਨੀਅਰ ਨੇ, ਤਾਂ ਕਿ ਉਹਨਾਂ ਥਾਵਾਂ ਦੀ ਤਰੱਕੀ ਵੀ ਹੋਏ, ਇੰਪਲੋਇਮੈਂਟ ਵੀ ਹੋਏ, ਔਰ ਗਲੋਬਲ ਡਾਇਲੋਗ ਮੁਸਲਿਮ ਸਿੱਖ ਰਿਲੇਸ਼ਨਸ਼ਿਪ ਦਾ ਜਿਹਦੇ 'ਚ ਕਿ ਰੀਵਾਈਟਲੇਸ਼ਨ ਆਫ ਜਿਹੜੀ ਹੈ ਰਿਲੇਸ਼ਨਸ਼ਿਪ ਜਿਹੜੀ ਬਹੁਤ ਡੂੰਘੀ ਰਹੀ ਹੈ। ਔਰ ਉਹਦੇ 'ਚ ਇੱਕ ਗੱਲ ਦੇ ਨਾਲ ਮੈਂ ਇਹਨੂੰ ਕਨਕਲੂਡ ਕਰਾਂ ਕਿ ਗਵਰਨਰ ਸਾਹਿਬ ਨੇ ਇਹ ਕਿਹਾ ਕਿ ਵੀ ਮੈਂ ਜਦੋਂ ਆਇਆ ਔਰ ਮੈਂ ਸਮਝਦਾ ਸੀ ਕਿ ਵੀ ਮੈਂ ਹੀ ਹੈ ਕਿ ਮੈਂ ਸਿੱਖਾਂ ਨੂੰ ਬਹੁਤ ਪਿਆਰ ਕਰਦਾ, ਪਰ ਉਹ ਕਹਿੰਦਾ ਵੀ ਜਦੋਂ ਦਾ ਮੈਂ ਬਣਿਆ ਔਰ ਮੈਂ ਇੱਥੇ ਜਦੋਂ ਹੁਣ ਉਹ ਦੇਖਿਆ ਖੁੱਲ੍ਹ ਖੁਲਾਸੇ ਨਾਲ, ਉਹਨਾਂ ਨੇ ਕਿਹਾ ਵੀ ਨਹੀਂ, ਹਰ ਪਾਕਿਸਤਾਨੀ ਔਰ ਪੰਜਾਬੀ ਸਿੱਖਾਂ ਨੂੰ ਬਹੁਤ ਪਿਆਰ ਕਰਦਾ। ਕਹਿੰਦਾ ਵੀ ਮੇਰਾ ਭੁਲੇਖਾ ਨਿਕਲ ਗਿਆ ਕਿ ਜਿਹੜਾ ਇਸ ਲਈ ਹਾਂ ਇੱਕ ਇਹ ਆਇਆ ਕਿ ਵੀ ਜਿਹੜਾ ਯੂਨੀਵਰਸਿਟੀ ਦਾ ਐਗਰੀਕਲਚਰ ਵਿੰਗ ਹੋਏ, ਉਸ ਦੇ ਵਿੱਚ ਜਿਵੇਂ ਕਰਤਾਰਪੁਰ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਨੇ ਖੇਤੀ ਕੀਤੀ ਹੈ, ਉਹਦੇ ਨਾਲ ਬਹੁਤ ਵੱਡੀ ਜ਼ਮੀਨ ਹੈ, ਕਿ ਉਹਦੇ ਇੱਕ ਹਿੱਸੇ ਨੂੰ ਵੀ, ਕਿਉਂਕਿ ਜਦੋਂ ਰਿਸਰਚ ਇੰਸਟੀਚਿਊਟਸ ਹੁੰਦੀਆਂ ਨੇ, ਕਿ ਉਸ ਯੂਨੀਵਰਸਿਟੀ ਦੇ ਐਗਰੀਕਲਚਰ ਡਿਪਾਰਟਮੈਂਟ ਦੇ ਨਾਲ ਜਿਹੜਾ ਉਹਨੂੰ ਟੈਗ ਕੀਤਾ ਜਾਏ, ਔਰ ਤਾਂ ਕਿ ਜਿੱਥੇ ਇਹ ਫੀਲ ਹੋਏ ਕਿ ਭਾਈ ਕਿਵੇਂ ਹੈ ਜ਼ੱਦੀ ਜਿਹੜੀ ਗੱਲ ਹੈ ਇੱਥੋਂ ਨਿਕਲਦੀ ਹੈ, ਜਿਹੜੀ ਖੇਤੀਬਾੜੀ ਨਾਲ ਸੰਬੰਧਿਤ ਵੀ। ਔਰ ਇਹ ਸਾਰਾ ਜਿਹੜਾ ਆਨੰਦ ਮੈਰਿਜ ਐਕਟ ਦੀ ਮੈਂ ਗੱਲ ਕਰ ਲਈ, ਔਰ 30 ਨਵੰਬਰ ਦਾ ਦਿਨ, ਕਿਉਂਕਿ 550 ਸਾਲਾ ਗੁਰੂ ਨਾਨਕ ਸਾਹਿਬ ਦੇ ਜਨਮ ਬਰਥ ਐਨੀਵਰਸਰੀ ਪ੍ਰਕਾਸ਼ ਦੀਆਂ ਜਿਹੜੀਆਂ ਸੈਲੀਬ੍ਰੇਸ਼ਨ ਸ਼ੁਰੂ ਹੋਈਆਂ ਉਹ ਕਨਕਲੂਡ ਹੋਣਗੀਆਂ 30 ਨਵੰਬਰ ਨੂੰ ਵੱਡਾ ਫੰਕਸ਼ਨ ਉਹਨਾਂ ਨੇ ਰੱਖਿਆ। ਔਰ ਇਹਦੇ ਨਾਲ ਨਾਲ ਇੱਕ ਮੰਗ ਸੀ ਕਿ ਅਗਲਾ ਸਾਲ ਜਿਹੜਾ 20 ਫਰਵਰੀ 1921 ਉਹ ਦਿਨ ਹੈ ਜਦੋਂ ਨਨਕਾਣਾ ਸਾਹਿਬ ਦਾ ਸਾਕਾ ਹੋਇਆ, ਜਦੋਂ ਕਿ ਹਿੰਦੂ ਮਹੰਤਾਂ ਤੋਂ ਗੁਰਦੁਆਰੇ ਸਿੱਖਾਂ ਨੇ ਆਜ਼ਾਦ ਕਰਾਉਣ ਦੀ ਮੁਹਿੰਮ ਵਿੱਢੀ ਸੀ। 130 ਤੋਂ ਜ਼ਿਆਦਾ ਸਿੱਖ ਉਹਦੇ ਮਹੰਤ ਦੇ ਗੁੰਡਿਆਂ ਨੇ ਸ਼ਹੀਦ ਕੀਤੇ ਸੀ, ਕਿ ਉਹਨਾਂ ਦੀ ਜੋ 100th ਐਨੀਵਰਸਰੀ ਨੂੰ ਕੀਤਾ ਜਾਏ, ਗਵਰਨਰ ਸਾਹਿਬ ਨੇ ਇਸ ਦੀ ਵੀ ਜਿਹੜੀ ਹੈ ਉਹ ਆਗਿਆ ਦਿੱਤੀ। ਔਰ ਨਾਲ ਦੀ ਨਾਲ ਉਹਨਾਂ ਨੇ ਇੱਕ ਸੁਝਾਅ ਉਹਨਾਂ ਵੱਲੋਂ ਆਇਆ ਕਿ ਇੰਟਰਨੈਸ਼ਨਲ ਲੈਵਲ ਤੇ ਬਾਬਾ ਗੁਰੂ ਨਾਨਕ ਟਰਸਟ ਬਣਾਓ, ਤਾਂ ਕਿ ਜਿਹੜੇ ਜਿਹੜੇ ਮੁਲਕਾਂ ਦੇ ਵਿੱਚ ਹਰ ਮੁਲਕ 'ਚ ਰਜਿਸਟਰ ਹੋਏ, ਉਹਨਾਂ ਨੇ ਕਿਹਾ ਤੁਸੀਂ ਆਪਣਾ ਪ੍ਰਬੰਧ ਕਰੋ, ਵੀ ਅਸੀਂ ਨਹੀਂ ਚਾਹੁੰਦੇ ਵੀ ਕੱਲ ਨੂੰ ਬਈ ਫਾਈਨੈਂਸ਼ੀਅਲ ਕਰਪਸ਼ਨ ਦੇ ਲਈ ਜ਼ੀਰੋ ਟੋਲਰੈਂਸ ਲਾਈਨ ਅਸੀਂ ਰੱਖਣਾ ਚਾਹੁੰਦੇ। ਔਰ ਇਸ ਸਾਰੇ ਦਾ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਬਾਬਾ ਗੁਰੂ ਨਾਨਕ ਟਰਸਟ ਹਰ ਮੁਲਕ 'ਚ ਰਜਿਸਟਰ ਕਰੋ, ਉੱਥੇ ਹੀ ਤੁਹਾਡੇ ਰਿਸੋਰਸ, ਤੁਸੀਂ ਆਓ ਪਾਕਿਸਤਾਨ, ਜਿੱਥੇ ਤੁਸੀਂ ਦੇਖਦੇ ਹੋ ਕਿ ਜੋ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਉਹਨੂੰ ਕਰੋ, ਉਹ ਤੁਹਾਡੇ ਹਵਾਲੇ। ਔਰ ਮੈਂ ਕਨਕਲੂਜਨ 'ਚ ਜਦੋਂ ਇਹ ਗੱਲ ਚੱਲ ਰਹੀ ਸੀ ਕਿ ਵੀ ਇਸ ਵਾਰ ਅਸੀਂ ਨਹੀਂ ਆ ਸਕਾਂਗੇ ਕੋਵਿਡ-19 ਜਾਂ ਦੂਜਾ, ਤਾਂ ਉਹਨਾਂ ਨੇ ਕਿਹਾ ਵੀ ਦੇਖੋ ਅਸੀਂ ਇੱਕ ਸੱਚੀ ਮੁਹੱਬਤ ਨਾਲ ਬਾਬਾ ਗੁਰੂ ਨਾਨਕ ਸਾਹਿਬ ਦੇ ਇਸ 550 ਸਾਲਾ ਔਰ ਕਰਤਾਰਪੁਰ ਕੋਰੀਡੋਰ, ਉਹ ਕਹਿੰਦੇ ਸ਼ਾਇਦ
ਇਹ ਬਾਬਾ ਗੁਰੂ ਨਾਨਕ ਦੀਆਂ ਬਲੇਸਿੰਗਸ ਹੀ ਨੇ ਕਿ ਪਾਕਿਸਤਾਨ ਇਸ ਸਾਰੇ ਚੋਂ ਕੋਵਿਡ-19 ਦੀ ਮਾਰ ਚੋਂ ਨਿਕਲ ਗਿਆ ਹੈ। ਉਹਨਾਂ ਨੇ ਕਿਹਾ ਜੀ ਸਾਡੇ ਉਸੇ ਉਵੇਂ ਹੀ ਕੱਟ ਹੋ ਰਹੇ ਨੇ ਦੂਜੇ ਸੋ ਉਹਨਾਂ ਨੇ ਕਿਹਾ ਵੀ ਤੁਸੀਂ ਬੇਡਰ ਹੋ ਕੇ ਆਓ 30 ਨਵੰਬਰ ਵਾਲੇ ਫੰਕਸ਼ਨ ਤੇ ਵੀ। ਉਹਨਾਂ ਨੇ ਕਿਹਾ ਵੀ ਇਹ ਸਾਡਾ ਜਿਹੜੇ ਨਿਮਾਣੇ ਜਿਹੇ ਯਤਨ ਨੇ ਬਾਬਾ ਗੁਰੂ ਨਾਨਕ ਨੇ ਸਾਡੇ ਤੇ ਆਪਣੀ ਬਲੇਸਿੰਗ ਕੀਤੀ ਹੈ। ਸੋ ਇਹ ਥੈਂਕਫੁਲਨੈਸ ਵੀ ਹੈ ਔਰ ਮੈਂ ਸਮਝਦਾ ਵੀ ਮੈਂ ਬਹੁਤ ਜਿਵੇਂ ਮੈਂ ਕਿਹਾ ਕਿ ਮੈਨੂੰ ਇਹਦੇ ਚ ਭਵਿੱਖ ਦੇ ਦੋਨਾਂ ਮੁਲਕਾਂ ਪਾਕਿਸਤਾਨ ਔਰ ਖਾਲਿਸਤਾਨ ਦੀਆਂ ਸਾਂਝਾਂ ਦਾ ਝਲਕਾਰਾ ਚਾਰ ਚਫੇਰੇ ਨਜ਼ਰ ਆ ਰਹੇ। ਸੋ ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ। ਸੋ ਅਸੀਂ ਚਾਹਾਂਗੇ ਕਿ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਇਹ ਆਵਾਜ਼ ਇਸੇ ਤਰ੍ਹਾਂ ਹੀ ਬੁਲੰਦੀਆਂ ਛੋਏ ਤਾਂ ਤੁਸੀਂ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।